ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ
आप लेहो तुम कथा सुधारी। हम न सकत कर सिफत तुम्हारी। आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਨੀਐ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ। ਰਹਾਉ ਪ੍ਰਤ ਪਾਲੇ ਅਪਿਆਉ ਦੇ, ਕਛ ਊਨ ਨ ਹੋਈ। ਸਾਸ ਸਾਸ ਸੰਮਾਲਤਾ, ਮੇਰਾ ਪ੍ਰਭ ਸੋਈ। ਅਛਲ ਅਛੇਦ ਅਪਾਰ ਪ੍ਰਭ, ਊਚਾ ਜਾ ਕਾ ਰੂਪ। ਜਪ ਜਪ ਕਰੇ ਆਨੰਦ ਜਨ, ਅਚਰਜ ਆਨੂਪ। ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮਹਿ ਅਰਾਧਾ। ਨਾਨਕ ਮੰਗੇ ਦਾਨ ਪ੍ਰਭ, ਰੇਣ ਪਗ ਸਾਧਾ। ਜਹ ਜਹ ਪੇਖੋ ਤਹ ਹਜੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਤੁਰਕੀ ਬਾਣੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਕਿਵੇਂ ਸੰਸਾਰ ਦੇ ਅੰਦਰ ਗੁਰਮੁਖ ਪਿਆਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਸਮ ਦ੍ਰਿਸ਼ਟੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਐਸੀ ਬ੍ਰਹਮ ਦ੍ਰਿਸ਼ਟੀ ਤਿਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪਾਈ ਹੈ, ਜਿਸ ਬ੍ਰਹਮ ਦ੍ਰਿਸ਼ਟੀ ਦੇ ਕਰਕੇ ਸਾਰਾ ਕੁਝ ਤਿਨਾਂ ਨੂੰ ਬ੍ਰਹਮ ਹੀ ਨਜ਼ਰ ਆਉਂਦਾ ਹੈ। ਸੰਸਾਰ ਦੇ ਅੰਦਰ ਵੱਖੋ ਵੱਖਰਾ ਦੇਖਣ ਦਾ ਸਾਧ ਸੰਗਤ ਜੀ ਨਜ਼ਰੀਆ ਹੈ, ਪਰ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੇ ਕਿਰਪਾ ਕੀਤੀ ਹੈ, ਬ੍ਰਹਮ ਦ੍ਰਿਸ਼ਟੀ ਦੀ ਦਾਤ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਖਸ਼ੀ ਹੈ,
ਉਹਨਾਂ ਦੀ ਦ੍ਰਿਸ਼ਟੀ ਵੀ ਸਾਰਾ ਕੁਝ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ। ਜਿਸ ਪਾਸੇ ਵੀ ਦੇਖਦੇ ਹਨ ਉਸ ਪਾਸੇ ਕੇਵਲ ਪ੍ਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਭਾਵੇਂ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ, ਆਕਾਸ਼ ਦੀ ਤਰ੍ਹਾਂ ਪ੍ਰਮਾਤਮਾ ਜੀ ਨੂੰ ਸਰਬ ਵਿਆਪਕ ਜਾਣਦੇ ਹਨ। ਐਸਾ ਤਿਨਾਂ ਗੁਰਮੁਖ ਪਿਆਰੇ ਬ੍ਰਹਮ ਬੇਟਿਆਂ ਦਾ ਜੀਵਨ ਹੈ। ਸੱਚੇ ਪਾਤਸ਼ਾਹ ਮਹਾਰਾਜ ਪਾਵਨ ਸ਼ਬਦ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜੂਰ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਉਚਾਰਨ ਕਰਦੇ ਹਨ। ਜਿੱਥੇ ਜਿੱਥੇ ਵੀ ਦੇਖਦੇ ਹਾਂ ਉੱਥੇ ਉੱਥੇ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਰੂਪ ਨਜ਼ਰ ਆਉਂਦਾ ਹੈ। ਜਿੱਥੇ ਵੀ ਦੇਖਦੇ ਹਾਂ, ਜੇ ਵਿਚਾਰ ਦੀ ਨਿਗਾਹ ਦੇ ਨਾਲ ਕੋਈ ਗੁਰਮੁਖ ਪਿਆਰਾ ਦੇਖਦਾ ਉੱਥੇ ਪ੍ਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਕਿਉਂਕਿ ਜੇ ਮਨੁੱਖ ਦੁਨਿਆਵੀ ਇਹਨਾਂ ਪ੍ਰਤੱਖ ਨੇਤਰਾਂ ਦੇ ਨਾਲ ਐਸੀ ਇਸ ਨਿਗਾਹ ਦੇ ਨਾਲ ਦੇਖਦਾ, ਫਿਰ ਸੰਸਾਰ ਦਿਸਦਾ ਹੈ। ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਜੀਵ ਨਜ਼ਰ ਆਉਂਦੇ ਹਨ। ਰੰਗਾਂ ਰੰਗਾਂ ਦੀ ਸ੍ਰਿਸ਼ਟੀ ਭਾਸਦੀ ਹੈ। ਪਰ ਜੇ ਕਿਤੇ ਵਿਚਾਰ ਦੀ ਨਿਗਾਹ ਦੇ ਨਾਲ ਦੇਖੇ, ਫਿਰ ਸੰਸਾਰ ਨਹੀਂ ਨਜ਼ਰ ਆਉਂਦਾ। ਇਹਦੇ ਵਿੰਦਰ ਵਰਤਨ ਵਾਲਾ ਪ੍ਰਮਾਤਮਾ ਦਾ ਪ੍ਰਕਾਸ਼ ਸਰੂਪ ਨਜ਼ਰ ਆਉਂਦਾ ਹੈ। ਜਹ ਜਹ ਪੇਖਾਓ ਤਹ ਹਜੂਰ। ਉੱਥੇ ਪ੍ਰਮਾਤਮਾ ਹੀ ਨੇੜੇ ਨਜ਼ਰ ਆਉਂਦਾ ਹੈ। ਕਿਉਂਕਿ ਆਪੋ ਆਪਣਾ ਦੇਖਣ ਦਾ ਸੰਗਤ ਜੀ ਨਜ਼ਰੀਆ ਹੈ। ਕੋਈ ਕਿਸੇ ਤਰ੍ਹਾਂ ਦੀ ਨਿਗਾਹ ਦੇ ਨਾਲ ਸੰਸਾਰ ਨੂੰ ਦੇਖਦਾ ਹੈ। ਕੋਈ ਲੋਭ ਦੀ ਨਿਗਾਹ ਦੇ ਨਾਲ ਲੋਭੀ ਬੰਦਾ ਹਰ ਸਮੇਂ ਦੇਖਦਾ ਰਹਿੰਦਾ ਹੈ। ਕੋਈ ਹੰਕਾਰ ਦੀ ਨਿਗਾਹ ਦੇ ਨਾਲ ਹੰਕਾਰੀ ਬੰਦਾ ਦੇਖਦਾ ਹੈ। ਇਸ ਪ੍ਰਕਾਰ ਵਿਕਾਰੀ ਬੰਦਾ ਵਿਕਾਰਾਂ ਦੀ ਨਿਗਾਹ ਦੇ ਨਾਲ ਹਰ ਸਮੇਂ ਤੱਕਦਾ ਰਹਿੰਦਾ ਹੈ। ਆਪੋ ਆਪਣਾ ਦੇਖਣ ਦਾ ਸੰਸਾਰ ਭਰ ਦੇ ਅੰਦਰ ਵੱਖੋ ਵੱਖਰਾ ਨਜ਼ਰੀਆ ਹੈ। ਜਿਵੇਂ ਸੁਖੀ ਬੰਦੇ ਨੂੰ ਸਾਰਾ ਸੰਸਾਰ ਹੀ ਸੁਖੀ ਨਜ਼ਰ ਆਉਂਦਾ ਹੈ, ਰੋਗੀ ਦੀ ਦ੍ਰਿਸ਼ਟੀ ਦੇ ਵੀ ਸਾਰਾ ਸੰਸਾਰ ਹੀ ਰੋਗੀ ਹੈ। ਅਸਲ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਜੀਵਾਂ ਦੀ ਮੱਤ ਤੇ ਭਰਮ ਦੇ ਪਰਦੇ ਪਾਏ ਹਨ, ਜਿਨ੍ਹਾਂ ਦੇ ਕਰਕੇ ਕੋਈ ਸੰਸਾਰ ਦੇ ਅੰਦਰ ਉੱਚਾ, ਕੋਈ ਨੀਵਾ, ਕੋਈ ਵੱਡਾ, ਕੋਈ ਛੋਟਾ, ਕੋਈ ਧਨਾੜ, ਕੋਈ ਕੰਗਾਲ, ਇਵੇਂ ਸੰਸਾਰ ਦੇ ਅੰਦਰ ਭਾਸਦਾ ਰਹਿੰਦਾ ਹੈ। ਜਦੋਂ ਇਹ ਜੀਵ ਭਰਮ ਦਾ ਪਰਦਾ ਆਪਣੀ ਮੱਤ ਤੋਂ ਕੱਟ ਦਿੰਦਾ ਹੈ, ਫਿਰ ਸਭ ਥਾਵਾਂ ਤੇ ਪ੍ਰਮਾਤਮਾ ਦਾ ਹੀ ਸਰੂਪ ਨਜ਼ਰ ਆਉਂਦਾ ਹੈ। ਫਿਰ ਜਿੱਥੇ ਵੀ ਦੇਖਦਾ ਹੈ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਫਿਰ ਪ੍ਰਮਾਤਮਾ ਤੋਂ ਬਿਨਾ ਦੂਜੇ ਕਿਸੇ ਜੀਵ ਨੂੰ ਕਦੇ ਵੀ ਜਾਣਦਾ ਨਹੀਂ ਹੈ। ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪਹਿਲਾਂ ਵੀ ਪ੍ਰਮਾਤਮਾ ਦਾ ਹੀ ਪ੍ਰਕਾਸ਼ ਸਰੂਪ ਸੀ, ਹੁਣ ਵੀ ਪ੍ਰਮਾਤਮਾ ਦਾ ਹੀ ਪ੍ਰਕਾਸ਼ ਸਰੂਪ ਵਰਤ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪ੍ਰਮਾਤਮਾ ਜੀ ਦਾ ਹੀ ਪ੍ਰਕਾਸ਼ ਸਰੂਪ ਵਰਤੇਗਾ। ਐਸਾ ਨਿਸ਼ਚਾ ਜੀਵ ਦੇ ਹਿਰਦੇ ਅੰਦਰ ਬਣ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਹਨ, ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਪ੍ਰਮਾਤਮਾ ਨੇ ਵਿਚਾਰ ਦੀ ਨਿਗਾਹ ਪਾ ਦਿੱਤੀ ਹੈ। ਸਾਧ ਸੰਗਤ ਜੀਓ, ਜਿਸ ਪਾਸੇ ਵੀ ਦੇਖਦੇ ਉਹਨਾਂ ਨੂੰ ਪ੍ਰਮਾਤਮਾ ਹੀ ਦਿਸਦਾ ਹੈ। ਇਹ ਵਿਸ਼ੇਸ਼ ਕਰਕੇ ਰੱਬ ਦੇ ਪਿਆਰੇ ਸਤਿਪੁਰਸ਼ਾਂ ਦੇ ਹਿੱਸੇ ਆਇਆ ਹੈ। ਭਗਤ ਜਨਾਂ ਨੇ ਸਮਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਿਆ ਹੈ। ਭਾਵੇਂ ਕੋਈ ਮਨੁੱਖ ਹੈ, ਭਾਵੇਂ ਸਾਧ ਸੰਗਤ ਜੀ ਬਨਸਪਤ ਹੈ, ਚਾਹੇ ਕੋਈ ਹੋਰ ਨਿਰਬੁੱਧ ਜੀਵ ਹਨ, ਕੂਕਰ ਆਦਿਕ, ਤਿੰਨਾਂ ਦੇ ਵਿੱਚ ਵੀ ਪ੍ਰਮਾਤਮਾ ਦਾ ਸਰੂਪ ਹੀ ਦੇਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਆਉਂਦੇ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਭਗਤ ਨਾਮਦੇਵ ਜੀ ਇੱਕ ਵਾਰ ਦਵਾਰਕਾ ਦੇ ਵਿੱਚ ਗਏ ਸਨ ਔਰ ਭਗਵਾਨ ਨੇ ਪਰਖ ਕਰਨ ਵਾਸਤੇ ਇੱਕ ਵਾਰ ਬਹੁਤ ਡਰਾਉਣਾ ਜਿਹਾ ਮੁਗਲਾਂ ਵਾਲਾ ਸਰੂਪ ਧਾਰਨ ਕਰ ਲਿਆ ਔਰ ਘੋੜੀ ਤੇ ਸਵਾਰ ਬੜੀ ਤੇਜ਼ੀ ਦੇ ਨਾਲ ਨੇੜਿਓਂ ਦੀ ਲੰਘੇ ਹਨ ਤੇ ਭਗਤ ਨਾਮਦੇਵ ਜੀ ਇੱਕ ਨਦੀ ਦੇ ਕਿਨਾਰੇ ਤੇ ਕੱਪੜੇ ਧੋ ਰਹੇ ਸਨ ਤੇ ਜਦੋਂ ਉਥੋਂ ਬੜੀ ਤੇਜ਼ੀ ਦੇ ਨਾਲ ਘੋੜੀ ਲੰਘੀ ਹੈ, ਆਵਾਜ਼ ਵੀ ਕੰਨਾਂ ਦੇ ਨਾਲ ਸੁਣੀ ਹੈ। ਕੁਝ ਦੂਰੀ ਤੇ ਗਏ ਹੈ, ਉਸ ਘੋੜੀ ਨੇ ਕਹਿੰਦੇ ਵਿਛੇਰਾ ਦਿੱਤਾ ਤੇ ਫਿਰ ਉਸੇ ਸਮੇਂ ਬੜੀ ਉੱਚੀ ਆਵਾਜ਼ ਦੇ ਮਾਰੀ ਹੈ, ਕੱਪੜੇ ਧੋਣ ਵਾਲਿਆ ਮੇਰੀ ਗੱਲ ਸੁਣ ਜਾ। ਜਦੋਂ ਉੱਚੀ ਆਵਾਜ਼ ਮਾਰੀ, ਕੰਨਾਂ ਵਿੱਚ ਆਵਾਜ਼ ਪਈ ਹੈ ਤੇ ਸੁਣ ਕਰਕੇ ਬੜੀ ਹੈਰਾਨਗੀ ਹੋਈ ਹੈ। ਇੰਨੀ ਮਿੱਠੀ ਆਵਾਜ਼ ਕਿਸ ਦੀ ਹੋ ਸਕਦੀ ਹੈ? ਸਰੂਪ ਤਾਂ ਭਾਵੇਂ ਬੜਾ ਡਰਾਉਣਾ ਜਿਹਾ ਮੁਗਲਾਂ ਵਾਲਾ ਹੈ, ਇਹ ਜ਼ਰੂਰ ਪ੍ਰਮਾਤਮਾ ਹੀ ਸਾਡੀ ਪਰਖ ਕਰਨ ਵਾਸਤੇ ਆਇਆ। ਜਿਨ੍ਹਾਂ ਨੂੰ ਪ੍ਰਮਾਤਮਾ ਵਿਚਾਰ ਦੀ ਨਿਗਾਹ ਦੇ ਦਿੰਦਾ ਹੈ ਨਾ, ਸਾਧ ਸੰਗਤ ਜੀ ਵਿਚਾਰ ਕਰਕੇ ਫਿਰ ਉਹ ਨਿਸ਼ਚੈ ਕਰਕੇ ਧਾਰਨ ਕਰ ਲੈਂਦੇ ਹੈ। ਮਨ ਦੇ ਅੰਦਰ ਹੀ ਅੰਦਰ ਭਗਤ ਨਾਮਦੇਵ ਜੀ ਵਿਚਾਰ ਕਰੀ ਜਾ ਰਹੇ ਹੈ ਤੇ ਫਿਰ ਕਹਿੰਦੇ ਹਨ, ਮੈਂ ਵੀ ਆਖਾਂ ਇਹ ਦਵਾਰਕਾ ਕ੍ਰਿਸ਼ਨ ਭਗਵਾਨ ਜੀ ਦੀ ਵਸਾਈ ਹੋਈ ਦਵਾਰਕਾ ਦੇ ਵਿੱਚ ਮੁਗਲ ਨੇ ਕਿੱਥੋਂ ਆ ਜਾਣਾ ਸੀਗਾ? ਇਹ ਮੁਗਲਾਂ ਵਾਲਾ ਬੜਾ ਡਰਾਉਣਾ ਜਿਹਾ ਸਰੂਪ ਧਾਰਨ ਕੀਤਾ ਹੈ, ਪਰ ਇੱਥੇ ਦਵਾਰਕਾ ਦੇ ਵਿੱਚ ਮੁਗਲਾਂ ਨੇ ਕਿੱਥੋਂ ਆ ਜਾਣਾ ਸੀਗਾ? ਇਹ ਜ਼ਰੂਰ ਭਗਵਾਨ ਪ੍ਰਮਾਤਮਾ ਮੇਰੀ ਪਰਖ ਕਰਨ ਵਾਸਤੇ ਆਇਆ ਹੈ। ਐਸੀ ਮਨ ਦੇ ਵਿੱਚ ਭਾਵਨਾ ਬਣਾ ਕਰਕੇ ਨਾਲੇ ਤਾਂ ਤੁਰੇ ਜਾ ਰਹੇ ਨੇ, ਨਾਲੇ ਮਨ ਦੇ ਅੰਦਰ ਹੀ ਅੰਦਰ ਵਿਚਾਰਾਂ ਕਰੀ ਜਾ ਰਹੇ ਨੇ। ਫਿਰ ਜਦੋਂ ਦੁਬਾਰਾ ਆਵਾਜ਼ ਮਾਰੀ ਨਾ, ਯਾਰ ਹੱਲ ਕੇ ਆ, ਕਾਲੀ ਦੇ ਨਾਲ ਆ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਗੁਰਬਾਣੀ ਵਿੱਚ ਨਿਰੂਪਣ ਕੀਤਾ, ਹੱਲੇ ਯਾਰਾ ਖੁਸ਼ ਖਬਰੀ। ਅੱਗੋਂ ਕਹਿੰਦੇ ਮਹਾਰਾਜ ਖੁਸ਼ੀ ਦੀ ਖਬਰ ਹੈ। ਯਾਰ ਹੱਲ ਕੇ ਆ, ਉਹ ਯਾਰ ਹੱਲ ਕੇ ਆ, ਜਿਵੇਂ ਕਾਲੀ ਦੇ ਨਾਲ ਕਿਸੇ ਨੂੰ ਆਵਾਜ਼ ਮਾਰੀ ਦੀ ਨਾ, ਯਾਰ ਛੇਤੀ ਆ ਜਾ, ਤੈਨੂੰ ਆਵਾਜ਼ ਮਾਰੀ ਤੂੰ ਛੇਤੀ ਕਿਉਂ ਨਹੀਂ ਆਉਂਦਾ ਪਿਆ? ਇਹੋ ਆਵਾਜ਼ ਮਾਰਦੇ ਹੱਲੇ ਯਾਰਾ ਖੁਸ਼ ਖਬਰੀ। ਅੱਗੋਂ ਭਗਤ ਨਾਮਦੇਵ ਜੀ ਕਹਿੰਦੇ ਮਹਾਰਾਜ ਖੁਸ਼ੀ ਦੀ ਖਬਰ ਹੈ। ਕਹਿੰਦੇ ਕਾਹਦੀ ਖੁਸ਼ੀ ਦੀ ਖਬਰ ਹੈ? ਤੈਨੂੰ ਵਿਗਾੜ ਪਾਉਣ ਦੇ ਵਾਸਤੇ ਮੈਂ ਆਪਣੇ ਪਾਸ ਬੁਲਾਇਆ ਕਿ ਇਹ ਵਿਸ਼ੇਰੇ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਤੇ ਮੇਰੇ ਘਰ ਛੱਡ ਕੇ ਆ। ਤੂੰ ਕਹਿੰਦਾ ਖੁਸ਼ੀ ਦੀ ਖਬਰ ਹੈ? ਕਹਿੰਦੇ ਮਹਾਰਾਜ ਖੁਸ਼ੀ ਦੀ ਖਬਰ ਇਹ ਹੈ, ਭਾਵੇਂ ਵਿਗਾੜ ਪਾਉਣ ਵਾਸਤੇ ਮੈਨੂੰ ਬੁਲਾਇਆ, ਕਿਸੇ ਬਹਾਨੇ ਮੈਨੂੰ ਦਰਸ਼ਨ ਤਾਂ ਦੇ ਦਿੱਤੇ ਆ ਨਾ, ਉਹਦੇ ਵਿੱਚ ਵੀ ਪ੍ਰਮਾਤਮਾ ਦਾ ਸਰੂਪ ਨਜ਼ਰ ਆ ਰਿਹਾ ਹੈ। ਹੱਲੇ ਯਾਰਾ ਖੁਸ਼ ਖਬਰੀ, ਬਲ ਜਾਓ ਹਾਓ ਬਲ ਜਾਓ। ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਆਪ ਜੀ ਤੋਂ ਮੈਂ ਕੁਰਬਾਨ ਜਾਂਦਾ ਹਾਂ। ਨੇਕੀ ਤੇਰੀ ਬਿਗਾੜੀ, ਮਹਾਰਾਜ ਤੁਹਾਡੀ ਵਿਗਾੜ ਪਾਈ ਹੋਈ ਵੀ ਚੰਗੀ ਸੀ, ਬਹਾਨੇ ਮੈਨੂੰ ਦਰਸ਼ਨ ਤਾਂ ਦੇ ਦਿੱਤੇ ਹੈ ਨਾ। ਮਹਾਰਾਜ ਤੁਸੀਂ ਮੈਨੂੰ ਦੀਦਾਰ ਦਿੱਤੇ, ਇਸ ਕਰਕੇ ਵਿਗਾੜ ਪਾਈ ਹੋਈ ਵੀ ਮੇਰੇ ਵਾਸਤੇ ਚੰਗੀ ਹੈ। ਕਹਿੰਦੇ ਨਾਮਦੇਵ ਤੂੰ ਸਾਨੂੰ ਸਿਆਣ ਲਿਆ? ਹਾਂ ਮਹਾਰਾਜ ਮੈਂ ਤੁਹਾਨੂੰ ਪਹਿਚਾਨ ਲਿਆ ਹੈ। ਇਹੋ ਸਪਰਸ਼ ਸਮਸਤ ਹੋ ਕਰਕੇ ਸਾਹਮਣੇ ਬਚਨ ਕਰ ਰਹੇ ਹੈ। ਹਾਂ ਮਹਾਰਾਜ ਮੈਂ ਤੁਹਾਨੂੰ ਪਹਿਚਾਨ ਲਿਆ। ਕਹਿੰਦੇ ਦੱਸ ਵੀਰ ਸਾਡਾ ਨਾਂ ਕੀ ਹੈ? ਕਹਿੰਦੇ ਮਹਾਰਾਜ ਆਲੇ ਤੇਰਾ ਨਾਮ। ਆਲੇ ਨਾਮ ਸੰਸਾਰ ਦਾ ਹੈ ਤੇ ਸੰਸਾਰ ਦੇ तमाम ਜੀਵ ਜੰਤੂਆਂ ਦੀ ਪਰਵਰਿਸ਼, ਸਭ ਦੀ ਪਾਲਣਾ ਕਰਨੀ ਮਹਾਰਾਜ ਇਹ ਤੁਹਾਡਾ ਬਿਰਦ ਹੈ। ਸੱਚੇ ਪਾਤਸ਼ਾਹ ਬਲ ਜਾਓ ਹਾਓ ਬਲ ਜਾਓ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ। ਮਹਾਰਾਜ ਤੁਹਾਡਾ ਨਾਮ ਹੀ ਇਹ ਸੰਸਾਰ ਦੀ ਸਭ ਜੀਵਾਂ ਦੀ ਪਰਵਰਿਸ਼ ਕਰਨੀ ਹੈ। ਫਿਰ ਮਹਾਰਾਜ ਸੱਚ ਦੱਸਿਓ, ਕੁਝਾ ਆਮਦ ਕੁਝਾ ਰਫਤੀ ਕੁਝਾ ਮੇਰਵੀ, ਦਵਾਰਕਾ ਨਗਰੀ ਰਾਸ ਬਗੋਈ। ਸੱਚੇ ਪਾਤਸ਼ਾਹ ਮਹਾਰਾਜ ਕਿੱਧਰੋਂ ਆ ਰਹੇ ਸੀ, ਕਿਸ ਪਾਸੇ ਜਾ ਰਹੇ ਹੋ? ਮਹਾਰਾਜ ਕਿਵੇਂ ਇੱਧਰ ਆਉਣਾ ਹੋਇਆ? ਬੜੇ ਪਿਆਰ ਵਿੱਚ ਭੇਜ ਕਰਕੇ ਮੁਗਲ ਸਰੂਪ ਦੇ ਵਿੱਚ ਪਰਮੇਸ਼ਰ ਦੇ ਨਾਲ ਵਚਨ ਵਿਲਾਸ ਕਰ ਰਹੇ ਨੇ। ਮਹਾਰਾਜ ਕਿਵੇਂ ਇੱਧਰ ਆਪ ਜੀ ਦਾ ਆਉਣਾ ਹੋਇਆ? ਕਿਸ ਪਾਸਿਓਂ ਤੁਸੀਂ ਆ ਰਹੇ, ਕਿਸ ਪਾਸੇ ਜਾ ਰਹੇ ਹੋ? हे ਗਰੀਬ ਨਵਾਜ, ਇਹ ਬੜੇ ਪਿਆਰ ਵਿੱਚ ਭੇਜ ਕਰਕੇ ਵਚਨ ਕਰਦੇ ਆ। ਫਿਰ ਕਹਿੰਦੇ ਹਨ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਮਹਾਰਾਜ ਤੁਹਾਡੀ ਪਗੜੀ ਬੜੀ ਸੋਹਣੀ ਹੈ,
ਮਹਾਰਾਜ ਤੁਹਾਡੇ ਬੋਲ ਵੀ ਬੜੇ ਮਿਠਾਸ ਭਰੇ ਐ। ਮੈਂ ਮਨ ਦੇ ਅੰਦਰ ਵਿਚਾਰ ਹੀ ਕਰਦਾ ਪਿਆ ਸਾਂ ਕਿ ਇੰਨੀ ਮਿਠਾਸ ਭਰੇ ਬੋਲ ਹੋਰ ਕਿਸੇ ਦੇ ਹੋ ਨਹੀਂ ਸਕਦੇ। ਸਰੂਪ ਭਾਵੇਂ ਮਹਾਰਾਜ ਆਪ ਜੀ ਨੇ ਮੁਗਲਾਂ ਵਾਲਾ ਧਾਰਨ ਕੀਤਾ, ਪਰ ਤੁਹਾਡੇ ਬਚਨਾਂ ਦੇ ਵਿੱਚ ਬੜੀ ਮਿਠਾਸ ਹੈ। ਪਿਆਰ ਵਿੱਚ ਭਿੱਜੇ ਹੋਏ ਨਾਲੇ ਉਸਤਤ ਕਰੀ ਜਾ ਰਹੇ ਨੇ, ਨਾਲ ਦੇ ਨਾਲ ਤੁਰੇ ਜਾ ਰਹੇ ਨੇ। ਮਹਾਰਾਜ ਖੂਬ ਤੇਰੀ ਪਗਰੀ, ਮੀਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਫਿਰ ਕਹਿੰਦੇ ਤੂੰ ਸਾਨੂੰ ਸਿਆਣਿਆ ਕਿਵੇਂ ਹੈ। ਇਹ ਨਾਮਦੇਵ ਇਹ ਤਾਂ ਦੱਸ ਸਾਨੂੰ ਪਹਿਚਾਣ ਕਿਵੇਂ ਤੂੰ ਸਾਡੀ ਕੀਤੀ ਹੈ। ਕਹਿੰਦੇ ਮਹਾਰਾਜ ਚੰਦੀ ਹਜ਼ਾਰ ਆਲਮ ਏਕ ਲਖਾਨਾ, ਹਮ ਚੀਨੀ ਪਾਤਸ਼ਾਹ ਸਾਂਵਲੇ ਬਰਨਾ। ਮਹਾਰਾਜ ਭਾਵੇਂ ਬੜੇ ਸੰਸਾਰ ਦੇ ਅੰਦਰ ਬਾਦਸ਼ਾਹ ਲੋਕ ਹੈ, ਬੜੇ ਬੜੇ ਪਾਤਸ਼ਾਹ ਨੇ, ਪਰ ਮੈਂ ਆਪ ਜੀ ਨੂੰ ਸਿਆਣ ਲਿਆ ਕਿ ਸੌਲੇ ਜਿਹੇ ਰੰਗ ਦਾ ਮੇਰਾ ਪਾਤਸ਼ਾਹ ਹੈ। ਉਸਤਤ ਕਰ ਰਹੇ ਨੇ ਪਿਆਰ ਵਿੱਚ ਭਿੱਜੇ ਹੋਏ। ਫਿਰ ਕਹਿੰਦੇ ਹਨ ਗਜਪਤ ਨਰਪਤ ਨਰਹਿ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ। ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਪਹਿਚਾਣ ਕਰ ਲਈ ਹੈ। ਆਪ ਜੀ ਮੇਰੇ ਮੁਕਤੀ ਦੇ ਦਾਤੇ ਹੋ। ਸਭ तमाम ਸੰਸਾਰ ਭਰ ਦੇ ਜੀਵਾਂ ਦੀ ਕਲਿਆਣਕਾਰੀ ਆਪ ਜੀ ਸ਼੍ਰੋਮਣੀ ਦਾਤੇ ਹੋ। ਇਹ ਮਹਾਰਾਜ ਮੈਂ ਆਪ ਜੀ ਦੀ ਪਹਿਚਾਣ ਕਰ ਲਈ ਹੈ। ਪਿਆਰ ਵਿੱਚ ਭਿੱਜੇ ਹੋਏ ਭਗਤ ਨਾਮਦੇਵ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਹ ਜਹ ਪੇਖਾਓ ਤਹ ਹਜੂਰ। ਜਿੱਥੇ ਵੀ ਦੇਖਦੇ ਨਾ ਰੱਬ ਦੇ ਪਿਆਰੇ, ਉਹਨਾਂ ਨੂੰ ਉੱਥੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ, ਕਿਤੇ ਵੀ ਦੇਖਦੇ ਹਨ। ਕਿਉਂਕਿ ਭਾਵੇਂ ਕੋਈ ਉੱਚਾ, ਭਾਵੇਂ ਕੋਈ ਨੀਵੀਂ ਜਾਤ ਵਾਲਾ ਹੈ, ਕੋਈ ਵੱਡੇ ਆਕਾਰ ਦਾ ਹੈ, ਚਾਹੇ ਕੋਈ ਛੋਟੇ ਆਕਾਰ ਦਾ ਹੈ, ਸਾਧ ਸੰਗਤ ਜੀ ਸਭ ਜੀਵਾਂ ਦੇ ਅੰਦਰ ਇਕਸਾਰ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ। ਜਿਵੇਂ ਜਮਾਨ ਕੀ ਵੇਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਿਤੇ ਵੀ ਮਹਾਰਾਜ ਕਹਿੰਦੇ ਘਟਣ ਵਾਲਾ ਜਾਂ ਵਧਣ ਵਾਲਾ ਨੇ, ਇਕਸਾਰ ਕੀੜੀ ਤੋਂ ਲੈ ਕਰਕੇ ਹਾਥੀ ਤੱਕ ਸਭ ਦੇ ਅੰਦਰ ਹੀ ਕੋਈ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਵੀ ਦੇਖਦੇ ਉੱਥੇ ਪ੍ਰਮਾਤਮਾ ਨੂੰ ਦੇਖਦੇ ਹਾਂ। ਸਾਧ ਸੰਗਤ ਜੀ ਕੁੱਕਰ ਦੇ ਵਿੱਚ ਵੀ ਭਗਤ ਨਾਮਦੇਵ ਜੀ ਨੇ ਪ੍ਰਮਾਤਮਾ ਨੂੰ ਦੇਖਣਾ ਕੀਤਾ ਹੈ। ਜੇ ਕਿਤੇ ਕਾਨੇ ਲੈਣ ਵਾਸਤੇ ਜਾਂਦੇ ਆ ਨਾ, ਛਪਰੀ ਬਣਾਉਣ ਦੇ ਵਾਸਤੇ, ਉਹਨਾਂ ਵਿੱਚ ਵੀ ਰੱਬ ਨੂੰ ਦੇਖਦੇ ਹਨ। ਇੱਕ ਵਾਰ ਜਦੋਂ ਸਵਾਤੇ ਤਰੇਲਾ ਸੀਗਾ, ਜੇ ਸੂਰਜ ਨਹੀਂ ਸੀ ਚੜਿਆ, ਕਾਨੇ ਲੈਣ ਵਾਸਤੇ ਗਏ ਨੇ ਕਿ ਛਪਰੀ ਬਣਾਉਣੀ ਹੈ। ਤੇ ਜਦੋਂ ਗਏ ਹੱਥ ਵਿੱਚ ਦਾਤਰੀ ਫੜੀ ਹੈ, ਤੇ ਜਦੋਂ ਕੱਟਣ ਲੱਗੇ ਹਨ ਸਾਧ ਸੰਗਤ ਜੀ, ਤਰੇਲਾ ਸੀ ਉਹ ਹੱਥਾਂ ਤੇ ਡਿੱਗੇ। ਕਹਿੰਦੇ ਕਿ ਇਹਨਾਂ ਨੂੰ ਦਰਦ ਹੁੰਦਾ ਹੈ। ਬਨਸਪਤ ਦੇ ਵਿੱਚ ਵੀ ਪ੍ਰਮਾਤਮਾ ਨੂੰ ਦੇਖਿਆ ਕਿ ਇਸ ਬਨਸਪਤ ਦੇ ਵਿੱਚ ਵੀ ਪ੍ਰਮਾਤਮਾ ਤੂੰ ਵਰਤਦਾ ਪਿਆ। ਤੇ ਕਹਿਣ ਲੱਗੇ ਪਹਿਲਾਂ ਮੈਂ ਆਪਣੇ ਹੱਥ ਦੇ ਦਾਤਰੀ ਮਾਰ ਕੇ ਦੇਖਦਾ, ਜੇ ਮੈਨੂੰ ਦਰਦ ਹੁੰਦੀ ਹੈ ਫਿਰ ਇਹਨਾਂ ਨੂੰ ਵੀ ਦਰਦ ਹੁੰਦੀ ਹੋਵੇ। ਆਪਣੇ ਹੱਥ ਦੇ ਜਦੋਂ ਦਾਤਰੀ ਮਾਰੀ, ਖੂਨ ਵਗਦਾ ਵਗਦਾ ਬੇਹੋਸ਼ ਹੋ ਕੇ ਉੱਥੇ ਡਿੱਗ ਪਏ ਆ। ਤੇ ਫਿਰ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਆਪ ਕਾਰੀਗਰ ਦਾ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਦੀ ਬੜੀ ਸੋਹਣੀ ਛਪਰੀ ਬਣਾਈ, ਜਿਹੜੀ ਭਗਵਾਨ ਨੇ ਆਪ ਆ ਕਰਕੇ ਛਪਰੀ ਬਣਾਈ ਹੋਵੇਗੀ। ਕਿੰਨੀ ਸੋਹਣੀ ਪ੍ਰਮਾਤਮਾ ਨੇ ਛਪਰੀ ਬਣਾਈ ਹੋਈ ਹੋਵੇਗੀ। ਸਾਧ ਸੰਗਤ ਜੀ ਫਿਰ ਆਪ ਹੀ ਭਗਤ ਨਾਮਦੇਵ ਜੀ ਨੇ ਜੁਗਾ ਕਰਕੇ ਭੇਜਿਆ ਹੈ। ਘਰ ਆਏ ਤੇ ਬੜੀ ਸੋਹਣੀ ਛਪਰੀ ਬਣੀ ਹੋਈ ਹੈ। ਫਿਰ ਅੰਤਰਜਾਮਤਾ ਦੇ ਨਾਲ ਸਿਆਣ ਲਿਆ ਕਿ ਜ਼ਰੂਰ ਪ੍ਰਮਾਤਮਾ ਨੇ ਆਪ ਹੀ ਕਿਰਪਾ ਕੀਤੀ ਹੈ। ਪਰਮੇਸ਼ਰ ਨੇ ਆਪ ਹੀ ਕਾਰੀਗਰ ਦਾ ਰੂਪ ਧਾਰਨ ਕਰਕੇ ਮੇਰੀ ਛਪਰੀ ਤਿਆਰ ਕਰ ਦਿੱਤੀ ਹੈ। ਤੇ ਹਜੂਰ ਦਾ ਗੁਰਬਾਣੀ ਵਿੱਚ ਮੁੱਖ ਵਾਕ ਵੀ ਆਉਂਦਾ ਹੈ। ਜਦੋਂ ਗਵਾਂਢਣ ਜਿਹੜੀ ਪੜੋਸਣ ਸੀ ਨਾ, ਭਗਤ ਨਾਮਦੇਵ ਜੀ ਦੇ ਨੇੜੇ ਹੀ ਘਰ ਦੇ, ਉਹਨੇ ਪੁੱਛਿਆ, ਕਹਿਣ ਲੱਗੀ ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਚਾਨ ਸ਼ਵਾਈ ਹੋ, ਤੂੰ ਪਹਿ ਦੁਗਣੀ ਮਜੂਰੀ ਦੇਹਾਓ ਮੋਕੋ ਬੇਢੀ ਦੇਹ ਬਤਾਈ ਹੋ। ਉਹ ਪੁੱਛਣ ਲੱਗੀ ਹੈ, ਕਹਿਣ ਲੱਗੇ ਨਾਮਦੇਵ ਇਹ ਕਾਰੀਗਰ ਕਿੱਥੋਂ ਬੁਲਾ ਕੇ ਲਿਆਂਦਾ ਸੀ, ਮੈਨੂੰ ਦੱਸ, ਮੈਂ ਤੇਰੇ ਨਾਲ ਦੁਗਣੀ ਮਜ਼ਦੂਰੀ ਦੇ ਕਰਕੇ ਆਪਣੀ ਛਪਰੀ ਤਿਆਰ ਕਰਵਾ ਲਵਾਂਗੀ। ਬੜੇ ਸੋਹਣੇ ਢੰਗ ਦੇ ਨਾਲ ਛਪਰੀ ਤਿਆਰ ਕੀਤੀ। ਕਾਰੀਗਰ ਕਿੱਥੋਂ ਬੁਲਾਇਆ ਸੀਗਾ? ਕਹਿਣ ਲੱਗੇ ਰੀ ਬਾਈ ਬੇਢੀ ਦੇਨ ਨਾ ਜਾਈ। ਬੇਢੀ ਨਾਮ ਕਾਰੀਗਰ ਦਾ ਹੈ। ਦੱਖਣ ਦੀ ਦਿਸ਼ਾ ਇਧਰ ਦੀ ਬੋਲੀ ਹੈ, ਬੇਢੀ ਕਾਰੀਗਰ ਨੂੰ ਆਖਿਆ ਜਾਂਦਾ ਹੈ। ਕਹਿੰਦੇ ਏਦਾਂ ਨਹੀਂ ਉਹ ਕਾਰੀਗਰ ਦਿੱਤਾ ਜਾਂਦਾ, ਉਹ ਤਾਂ ਪ੍ਰੀਤ ਦੀ ਭੇਟਾ ਲੈਂਦਾ, ਪਿਆਰ ਦੀ ਭੇਟਾ।
ਭਾਵੇਂ ਕੋਈ ਵੀ ਉਹਦੇ ਤੋਂ ਸੰਸਾਰ ਭਰ ਦੇ ਅੰਦਰ ਕੋਈ ਵੀ ਕਿਸੇ ਮਜ਼ਹਬ ਦਾ ਕਿਸੇ ਤਰ੍ਹਾਂ ਦਾ ਕੋਈ ਜੀਵ ਹੋਵੇ, ਪਰਮਾਤਮਾ ਹਿਰਦੇ ਦਾ ਪਿਆਰ ਦੇਖਦਾ ਹੈ। ਬੇਡੀ ਪ੍ਰੀਤ ਮਜੂਰੀ ਮੰਗੈ, ਜੋ ਕੋ ਛਾਨ ਛਵਾਵੈ ਹੋਗੋ। ਲੋਗ ਕਟੰਬ ਸਭ ਹੋਤੇ ਤੋਰੈ, ਤੋ ਆਪਨ ਬੇਡੀ ਆਵੈ ਹੋ। ਪਰਮਾਤਮਾ ਆਪ ਹੀ ਹਿਰਦੇ ਦਾ ਪਿਆਰ ਦੇਖ ਕਰਕੇ ਆ ਜਾਂਦਾ ਹੈ। ਜਦੋਂ ਇਹ ਜੀਵ ਸੰਸਾਰ ਦੇ ਅੰਦਰ ਸਰੀਰਾਂ ਦਾ ਮੋਹ ਤੋੜ ਦਿੰਦਾ ਹੈ, ਫਿਰ ਪਦਾਰਥਾਂ ਦੀ ਮਿਹਰ ਛੱਡ ਦਿੰਦਾ ਹੈ, ਪਰਮੇਸ਼ਰ ਆਪ ਹੀ ਸਾਖਸ਼ਾਤ ਰੂਪ ਹੋ ਕਰਕੇ ਜੀਵ ਨੂੰ ਦੀਦਾਰ ਦੇ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰੇ ਭਗਤਾਂ ਦੇ ਹਿੱਸੇ ਆਇਆ ਕਿ ਜਿੱਥੇ ਜਿੱਥੇ ਵੀ ਦੇਖਦੇ ਉਹਨਾਂ ਨੂੰ ਪਰਮਾਤਮਾ ਹੀ ਦਿਸਦਾ ਹੈ। ਜਹ ਜਹ ਪੇਖਾਓ ਤਹ ਹਜੂਰ ਹੈ। ਮਹਾਰਾਜ ਤੂੰ ਸਾਡੇ ਹਾਜ਼ਰ ਨਾਜ਼ਰ ਹੈ ਕਿ ਹਾਜ਼ਰ ਹਜੂਰ ਹੈ ਕਿ ਜ਼ਾਹਰ ਜ਼ਹੂਰ ਹੈ। ਪਰਮਾਤਮਾ ਤੂੰ ਆਪ ਹੀ ਸਭ ਥਾਵਾਂ ਤੇ ਵਰਤ ਰਿਹਾ ਹੈ। ਦੂਰ ਕਤਹੁ ਨਾ ਜਾਈ। ਫਿਰ ਉਹ ਪਰਮਾਤਮਾ ਦੂਰ ਕਦੇ ਵੀ ਨਹੀਂ ਜਾਂਦਾ, ਕਤਹੁ ਹੋਰ ਨਹੀਂ ਕਿਤੇ ਵੀ ਜਾਣ ਵਾਲਾ। ਹੈ ਜੀਵ ਜਿੱਥੇ ਵੀ ਦੇਖੇਗਾ ਨਾ ਵਿਚਾਰ ਦੀ ਨਿਗਾਹ ਨਾਲ, ਉੱਥੇ ਤੈਨੂੰ ਪਰਮਾਤਮਾ ਨਜ਼ਰ ਆਵੇਗਾ। ਅਜੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਭਰਮ ਦੇ ਫੋਲੇ ਪੈਣੇ ਕਰਕੇ ਪਰਮਾਤਮਾ ਦਿਸਦਾ ਨਹੀਂ ਹੈ। ਇਹ ਸੁਭਾਵਿਕ ਹੈ। ਇਹ ਬਚਨ ਸਾਧ ਸੰਗਤ ਜੀ ਸ਼ਬਦ ਵਰਤੇ ਜਾਂਦੇ ਆ ਕਿ ਜੇ ਸਾਹਮਣੇ ਪਈ ਚੀਜ਼ ਕਿਸੇ ਨਜ਼ਰ ਨਾ ਆ ਰਹੀ ਹੋਵੇ ਤੇ ਉਹਨੂੰ ਕਿਹਾ ਜਾਂਦਾ ਕਿ ਤੇਰੇ ਦੇਲਿਆਂ 'ਚ ਫੋਲੇ ਪੈ ਗਏ, ਤੇਰੀਆਂ ਅੱਖਾਂ ਵਿੱਚ ਤੈਨੂੰ ਦਿਸਦਾ ਨਹੀਂ ਹੈ। ਸਾਹਮਣੇ ਤਾਂ ਤੇਰੇ ਵਸਤੂ ਪਈ ਹੋਈ ਹੈ, ਤੈਨੂੰ ਨਜ਼ਰ ਨਹੀਂ ਆਉਂਦੀ ਪਈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਭਰਮ ਦੇ ਫੋਲੇ ਪੈ ਜਾਂਦੇ, ਉਹਨਾਂ ਨੂੰ ਸਾਹਮਣੇ ਭਾਵ ਕੋਲ ਬੈਠਾ ਹੋਇਆ ਰੱਬ ਨਜ਼ਰ ਨਹੀਂ ਆਉਂਦਾ। ਭਾਵੇਂ ਹਿਰਦੇ ਘਰ ਦੇ ਅੰਦਰ ਹੀ ਪਰਮਾਤਮਾ ਬੈਠਾ ਹੈ, ਸਭ ਥਾਵਾਂ ਤੇ ਜ਼ਰਰੇ ਜ਼ਰਰੇ ਵਿੱਚ ਸਮਾਇਆ ਹੋਇਆ ਹੈ, ਪਰ ਫਿਰ ਵੀ ਉਹ ਪਰਮਾਤਮਾ ਦਿਸਦਾ ਨਹੀਂ, ਕਿਉਂਕਿ ਭਰਮ ਦੇ ਫੋਲੇ ਪਏ ਹੋਏ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਵਿਰਾਗ ਤੇ ਵਿਵੇਕ ਦੇ ਨੇਤਰ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੇ ਹੈ, ਜਾਂ ਵਿਚਾਰ ਦੀ ਨਿਗਾਹ ਜਿਨ੍ਹਾਂ ਦੇ ਨੇਤਰਾਂ ਵਿੱਚ ਪਰਮਾਤਮਾ ਨੇ ਪਾ ਦਿੱਤੀ ਹੈ, ਹਜੂਰ ਕਹਿੰਦੇ ਉਹ ਆਪ ਮੁਹਾਰੇ ਹੋ ਕਰਕੇ ਬੇਨਤੀਆਂ ਕਰਦੇ ਨੇ ਕਿ ਦੂਰ ਨਾ ਕਤਹੁ ਨਾ ਜਾਈ। ਉਹ ਪਰਮੇਸ਼ਰ ਕਿਤੇ ਵੀ ਦੂਰ ਜਾਣ ਵਾਲਾ ਨਹੀਂ ਹੈ, ਸਭ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਰਵ ਰਹਿਆ ਸਰਬਤਰ ਮੈਂ। ਉਹ ਪਰਮਾਤਮਾ ਸਰਬਤਰ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਸਭ ਜੀਵਾਂ ਰੂਪ ਹੋ ਕਰਕੇ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਪਹਿਲਾਂ ਵੀ ਆਪ ਹੀ ਵਰਤਦਾ ਸੀ, ਹੁਣ ਵੀ ਆਪ ਹੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਆਪ ਹੀ ਸਰਬਤਰ ਜੀਵਾਂ ਦੇ ਵਿੱਚ ਵਰਤੇਗਾ। ਮਨ ਸਦਾ ਧਿਆਈ। ਹੇ ਜੀਵ ਮਨ ਕਰਕੇ ਸਦਾ ਪਰਮਾਤਮਾ ਨੂੰ ਧਿਆਇਆ ਕਰ, ਕਿਉਂਕਿ ਤੇਰੇ ਮਨ ਤੇਰੇ ਹਿਰਦੇ ਅੰਦਰ ਵੀ ਤਾਂ ਪਰਮਾਤਮਾ ਹੀ ਵਰਤ ਰਿਹਾ ਹੈ। ਜੇ ਹੋਰ तमाम ਸਰਬੱਤਰ ਜੀਵਾਂ ਵਿੱਚ ਪਰਮਾਤਮਾ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ, ਤੇ ਤੇਰੇ ਅੰਦਰ ਵੀ ਉਸੇ ਹੀ ਪਰਮਾਤਮਾ ਦੀ ਜੋਤ ਹੈ, ਉਸੇ ਪਰਮੇਸ਼ਰ ਦੀ ਚੇਤਨ ਸ਼ਕਤੀ ਵਰਤ ਰਹੀ ਹੈ। ਇਸ ਕਰਕੇ ਮਨ ਸਦਾ ਧਿਆਈ। ਸਦਾ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਆਪਣੇ ਮਨ ਕਰਕੇ ਧਿਆਇਆ ਕਰ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ, ਕਿਉਂਕਿ ਰਵ ਰਹਿਆ ਸਰਬਤਰ ਮੈਂ। ਉਹ ਪ੍ਰਮਾਤਮਾ ਮਿਠਾਸ ਵਿੱਚ ਮਿਠਾਸ ਰੂਪ ਹੋ ਕਰਕੇ ਵਰਤਦਾ ਪਿਆ ਹੈ, ਮਿੱਠੇ ਵਿੱਚ ਮਿਠਾਸ ਰੂਪ ਹੋ ਕਰਕੇ ਵਰਤਦਾ ਹੈ। ਫਿਰ ਕੌੜੇ ਪਦਾਰਥ ਵਿੱਚ ਕੌੜਤਨ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ। ਜਿੱਦਾਂ ਦੇ ਪਦਾਰਥ ਹੈ, ਜਿੱਦਾਂ ਦੇ ਜੀਵਾਂ ਦੇ ਸੁਭਾਅ ਨੇ, ਤਿਨਾਂ ਦੇ ਸੁਭਾਵਾਂ ਰੂਪ ਹੋ ਕਰਕੇ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਤਿੰਨ ਤਰ੍ਹਾਂ ਦੀ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਨਾ। ਕੋਈ ਸਾਧ ਸੰਗਤ ਜੀ ਰਜੋਗੁਣੀ ਸੁਭਾਅ ਦਾ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਉਦਾਂ ਹੀ ਲੋਭੀ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ। ਰਜੋਗੁਣੀ ਲੋਭੀਆਂ ਨੂੰ ਆਖਿਆ ਜਾਂਦਾ ਹੈ। ਤੇ ਕੋਈ ਤਮੋਗੁਣੀ ਸੁਭਾਅ ਦਾ ਹੈ, ਜਿਹੜਾ ਕ੍ਰੋਧੀ ਹੈ, ਜਿਹੜਾ ਪਾਮਰ ਜੀਵ ਹੈ, ਪਾਪੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਕ੍ਰੋਧੀਆਂ ਤੇ ਪਾਪੀ ਜੀਵਾਂ ਰੂਪ ਹੋ ਕਰਕੇ ਤਮੋਗੁਣੀ ਰੂਪ ਹੋ ਕੇ ਵੀ ਆਪ ਹੀ ਵਰਤੀ ਜਾ ਰਿਹਾ ਹੈ। ਤੇ ਜਿਹੜੇ ਸਤੋਗੁਣੀ ਸ਼ਾਂਤ ਸੁਭਾਅ ਵਾਲੇ ਪਰਮੇਸ਼ਰ ਦੇ ਪਿਆਰੇ ਹੈ, ਤਿਨਾਂ ਵਿੱਚ ਸਤੋਗੁਣੀ ਰੂਪ ਹੋ ਕਰਕੇ ਸ਼ਾਂਤ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ। ਸਭ ਘਟ ਦੇ ਅੰਦਰ ਹੈ। ਮਹਾਰਾਜ ਕਹਿੰਦੇ ਸਭ ਜੀਵਾਂ ਦੇ ਸੁਭਾਵਾਂ ਰੂਪ ਹੋ ਕੇ ਪਰਮਾਤਮਾ ਆਪ ਹੀ ਵਰਤੇ ਜਾ ਰਿਹਾ ਹੈ।
हे जीव मन सदा ਧਿਆਈ, मन करके सदा ही परमेश्वर ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ। ਹਿਰਦੇ ਕਰਕੇ ਸਦਾ ਹੀ ਵਾਹਿਗੁਰੂ ਜੀ ਨੂੰ ਧਿਆਇਆ ਕਰ। ਈਤ ਊਤ ਨਹੀਂ ਵਿਛੜੈ, ਜੋ ਪ੍ਰਮਾਤਮਾ ਈਤ ਐਸ ਲੋਕ ਵਿੱਚ ਅਤੇ ਊਤ ਪਰਲੋਕ ਦੇ ਵਿੱਚ ਕਦੇ ਵਿਛੜਨ ਵਾਲਾ ਨਹੀਂ ਹੈ। ਦੋਹਾਂ ਲੋਕਾਂ ਵਿੱਚ ਪ੍ਰਮਾਤਮਾ ਨਾਲ ਨਿਭਣ ਵਾਲਾ ਹੈ। ਜਿਵੇਂ ਮਾਤਾ ਦੇ ਗਰਭ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਨਾਲ ਨਿਭਿਆ ਸੀ, ਪਰਮਾਤਮਾ ਦੇ ਆਪ ਹੀ ਕਿਰਪਾ ਕਰਕੇ ਜਠਰਾ ਅਗਨੀ ਤੋਂ ਬਚਾ ਕਰਕੇ ਰੱਖਿਆ। ਨਹੀਂ ਤਾਂ ਕਿੰਨਾ ਕੋਮਲ ਜਿਹਾ ਸਰੀਰ ਹੁੰਦਾ ਹੈ ਮਾਤਾ ਦੇ ਗਰਭ ਦੇ ਅੰਦਰ, ਫਿਰ ਵੀ ਉਹਨੂੰ ਥੋੜੇ ਜਿੰਨੇ ਕੁ ਵਾਂਚ ਨਹੀਂ ਆਉਣ ਦਿੰਦਾ। ਪਰਮਾਤਮਾ ਆਪ ਕਿਰਪਾ ਕਰਕੇ ਰੱਖਿਆ ਕਰਦਾ ਹੈ। ਔਰ ਸੰਸਾਰ ਦੇ ਅੰਦਰ ਵੀ ਪਰਮੇਸ਼ਰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਅੰਗ ਸੰਗ ਹੋ ਕਰਕੇ ਔਕੜਾਂ ਤੋਂ ਵਿਘਨਾਂ ਤੋਂ ਪਰਮੇਸ਼ਰ ਆਪ ਕਿਰਪਾ ਕਰਕੇ ਬਚਾਉਂਦਾ ਹੈ। ਪਰ ਲੋਕ ਰਸਤੇ ਵੀ ਜਮਾਂ ਦੇ ਵਸ ਵਿੱਚ ਨਹੀਂ ਪੈਣ ਦਿੰਦਾ। ਆਪ ਕਿਰਪਾ ਰੂਪੀ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਮਹਾਰਾਜ ਕਹਿੰਦੇ ਈਤ ਊਤ ਨਹੀਂ ਵਿਛੜੈ। हे ਜੀਵਾ, ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਿਸ਼ਚੈ ਕਰਕੇ ਜਾਣ ਕੇ ਲੋਕ ਪਰਲੋਕ ਵਿੱਚ ਕਦੇ ਵਿਛੜਨ ਵਾਲਾ ਨਹੀਂ ਹੈ। ਉਹ ਪ੍ਰਮਾਤਮਾ ਨਾ ਐਸ ਲੋਕ ਵਿੱਚ ਨਾ ਪਰਲੋਕ ਵਿੱਚ ਤੇਰਾ ਸਾਥ ਛੱਡਣ ਵਾਲਾ ਹੈ। ਕਦੇ ਵਿਛੜ ਕੇ ਕਿਤੇ ਜਾਣ ਵਾਲਾ ਨਹੀਂ ਹੈ। ਸੋ ਸੰਗੀ ਗਣੀਐ, ਜੋ ਕਦੇ ਵੀ ਕਿਤੇ ਜਾਣ ਵਾਲਾ ਨਹੀਂ, ਉਸੇ ਨੂੰ ਆਪਣਾ ਸੰਗੀ ਗਿਣਨਾ ਕਰ। ਵਿਚਾਰਨਾ ਕਰਕੇ ਉਹ ਪ੍ਰਮਾਤਮਾ ਸਾਡਾ ਅਸਲ ਸਾਥੀ ਹੈ, ਜਿਹੜਾ ਲੋਕ ਪਰਲੋਕ ਵਿੱਚ ਸਾਡੇ ਨਾਲ ਨਿਭਣ ਵਾਲਾ ਹੈ। ਜਿਨ੍ਹਾਂ ਦੇ ਨਾਲ ਤੂੰ ਮਿੱਤਰਤਾ ਪਾਈ ਹੈ, ਜਿਨ੍ਹਾਂ ਨੂੰ ਆਪਣੇ ਸਾਥੀ ਮੰਨੀ ਬੈਠਾ ਹੈ, ਇਹ ਅਸਲ ਮਹਾਰਾਜ ਕਹਿੰਦੀ ਤੇਰੇ ਸਾਥੀ ਅਸਲ ਮਿੱਤਰ ਨਹੀਂ ਹੈ। ਇਹ ਤਾਂ ਕੇਵਲ ਸਵਾਰਥ ਦੇ ਸੰਸਾਰ ਦੇ ਮਿੱਤਰ ਹਨ। ਜਦੋਂ ਸਵਾਰਥ ਪੂਰਾ ਨਾ ਹੁੰਦਾ ਦੇਖਿਆ, ਫਿਰ ਸਭ ਨੇ ਸਾਥ ਛੱਡ ਕੇ ਭੱਜ ਜਾਣਾ। ਇਹ ਕੇਵਲ ਬਰਸਾਤੀ ਡੱਡੂਆਂ ਦੀ ਤਰ੍ਹਾਂ ਇਹਨਾਂ ਦੀ ਮਿੱਤਰਤਾ ਹੈ। ਜਦੋਂ ਬਹੁਤੇ ਜਿਵੇਂ ਬਰਸਾਤ ਹੁੰਦੀ ਹੈ ਨਾ, ਡੱਡੂ ਕਿੰਨੇ ਜ਼ਿਆਦਾ ਗੜਿਆਂ ਗੜਿਆਂ ਕਰਦੇ ਆ ਜਾਂਦੇ, ਪ੍ਰਗਟ ਹੋ ਜਾਂਦੇ ਆ, ਤੇ ਜਦੋਂ ਬਰਸਾਤ ਹਟ ਜਾਂਦੀ ਪਤਾ ਨਹੀਂ ਕਿੱਥੇ ਛਪਨ ਹੋ ਜਾਂਦੇ ਨੇ। ਇਸੇ ਤਰ੍ਹਾਂ ਬਹੁਤੇ ਮਾਇਆ ਦੀ ਸੁਖਾਂ ਰੂਪੀ ਬਰਸਾਤ ਤੇਰੇ ਕੋਲ ਹੁੰਦੀ ਜਾ ਦੇਖ ਕਰਕੇ ਇਹ ਬਰਸਾਤੀ ਡੱਡੂਆਂ ਦੀ ਤਰ੍ਹਾਂ ਇਹਨਾਂ ਮਿੱਤਰਾਂ ਨੇ ਤੇਰੇ ਪਾਸ ਆਵਣਾ ਹੈ। ਤੇ ਜਦੋਂ ਮਾਇਆ ਦੇ ਸੁਖ ਨਾ ਦਿਸੇ, ਫਿਰ ਮਹਾਰਾਜ ਕਹਿੰਦੇ ਸਭ ਨੇ ਛੱਡ ਕਰਕੇ ਲਾਂਭੇ ਹੋ ਜਾਣਾ। ਇਦਾਂ ਦੀ ਸੰਸਾਰ ਦੀ ਮਿੱਤਰਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, हे ਜੀਵ ਸੋ ਸੰਗੀ ਗਿਣੀਐ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਆਪਣਾ ਸੰਗੀ ਸਾਥੀ ਗਿਣਨਾ ਕਰ, ਜਿਹੜਾ ਲੋਕ ਪਰਲੋਕ ਦੇ ਵਿੱਚ ਨਾਲ ਨਿਭਣ ਵਾਲਾ ਹੈ। ਬਿਨ ਸਜਾਏ ਜੋ ਨਿਮਖ ਮਹਿ, ਤੇ ਜਿਹੜਾ ਸੰਸਾਰ ਦੇ ਅੰਦਰ ਨਿਮਖ ਮਾਤਰ ਸਮੇਂ ਵਿੱਚ ਬਿਨਸਨਹਾਰਾ ਹੈ। ਇਹ ਸੰਸਾਰ ਸਾਰਾ ਹੀ ਬਿਨਸਨਹਾਰਾ ਹੈ। ਜਿਹੜੇ ਪਦਾਰਥ, ਜਿਹੜੇ ਮਾਇਆ ਦੇ ਸੁਖ, ਸ਼ਰੀਰਾਂ ਦਾ ਮੋਹ ਪਤਾ ਨਹੀਂ ਕਿਹੜੇ ਵੇਲੇ ਬਿਨਸ ਜਾਣਾ ਹੈ। ਭਾਵੇਂ ਸ਼ਰੀਰਾਂ ਦਾ ਵੀ ਮੋਹ ਕਰਦਾ, ਆਪਣੇ ਸ਼ਰੀਰ ਦਾ ਵੀ ਚਾਹੀ ਤੂੰ ਮੋਹ ਕਰੀ ਜਾਂਦਾ। ਦੂਜਿਆਂ ਦੀ ਤੇ ਬੜੀ ਦੂਰ ਦੀ ਗੱਲ ਹੈ। हे ਜੀਵ, ਤੂੰ ਆਪਣੇ ਸ਼ਰੀਰ ਦਾ ਵੀ ਭਾਵੇਂ ਮੋਹ ਕਰਦਾ, ਇਹਦਾ ਵੀ ਕੋਈ ਭਰੋਸਾ ਨਹੀਂ ਹੈ। ਪਤਾ ਨਹੀਂ ਨਿਮਕ ਮਾਤਰ ਸਮੇਂ ਵਿੱਚ ਹੀ ਇਹ ਸ਼ਰੀਰ ਦੀ ਵੀ ਸਮਾਪਤੀ ਹੋ ਜਾਵੇ। ਜੇ ਸਵਾਸ ਨਾ ਆਏ ਤੇ ਪਤਾ ਨਹੀਂ ਕਿਹੜੇ ਵੇਲੇ ਮੌਤ ਹੋ ਜਾਣੀ ਹੈ। ਮਹਾਰਾਜ ਕਹਿੰਦੇ ਤੇਰੇ ਆਪਣੇ ਸ਼ਰੀਰ ਦਾ ਵੀ ਕੋਈ ਭਰੋਸਾ ਨਹੀਂ ਹੈ। ਬਿਨ ਸਜਾਏ ਜੋ ਨਿਮਖ ਮਹਿ ਹੈ। ਨਿਮਕ ਮਾਤਰ ਸਮੇਂ ਵਿੱਚ ਜਿਹੜੇ ਸੰਸਾਰ ਦੇ ਨਾਸ਼ਵਾਨ ਪਦਾਰਥ ਬਿਨਸਨਹਾਰੇ ਹੈ, ਸੰਸਾਰ ਦੇ ਸੰਬੰਧੀ, ਸੰਸਾਰ ਦੀ ਮਿੱਤਰਤਾ ਸਭ ਮਹਾਰਾਜ ਕਹਿੰਦੇ ਬਿਨਸਨਹਾਰੇ ਹਨ। ਅਲਪ ਸੁਖ ਭਨੀਐ, ਉਹਨਾਂ ਪਦਾਰਥਾਂ ਦਾ, ਉਹਨਾਂ ਮਿੱਤਰਾਂ ਦਾ, ਉਹਨਾਂ ਸਾਥੀਆਂ ਦਾ, ਉਹਨਾਂ ਸ਼ਰੀਰਾਂ ਦਾ ਜਿਹੜਾ ਸੁਖ ਹੈ ਅਲਪ ਮਾਤਰ, ਨਿਮਖ ਮਾਤਰ ਜਾਣਨਾ ਕਰ। ਦੁਬਾਰਾ ਮਹਾਰਾਜ ਕਹਿੰਦੇ ਤੈਨੂੰ ਮਿਲਣ ਵਾਲਾ ਨਹੀਂ ਹੈ। ਜ਼ਿਆਦਾ ਸਮਾਂ ਨਹੀਂ ਤੇਰੇ ਕੋਲ ਸੁਖ ਰਹਿਣ ਵਾਲਾ। ਸੋ ਅਲਪ ਸੁਖ ਭਨੀਐ। ਭਨੀਐ ਕਹਿੰਦੇ ਨੇ ਉਚਾਰਨ ਕਰਨੇ ਨੂੰ। ਇਹ ਕਿਹਾ ਕਰਕੇ ਜਿਹੜਾ ਮਾਇਆ ਦੇ ਸੁਖ ਹਨ ਕੇਵਲ ਨਿਮਕ ਮਾਤਰ ਸਮੇਂ ਵਾਸਤੇ ਹੈ। ਜ਼ਿਆਦਾ ਸਮਾਂ ਨਹੀਂ ਰਹਿਣ ਵਾਲੇ। ਉਹਨਾਂ ਚਿਰ ਹੀ ਹੈ ਨਾ ਜਿੰਨਾ ਚਿਰ ਸਰੀਰ ਹੈ, ਔਰ ਉਹ ਵੀ ਪੁੰਨ ਕਰਮ ਕਰਕੇ ਹੀ ਹੈ। ਜਿੰਨਾ ਚਿਰ ਤੇਰੇ ਪੂਰਬਲੇ ਪੁੰਨ ਕਰਮਾਂ ਦਾ ਫਲ ਪ੍ਰਮਾਤਮਾ ਤੈਨੂੰ ਦੇ ਰਿਹਾ ਹੈ, ਉਹਨਾਂ ਚਿਰ ਮਾਇਆ ਦੇ ਸੁੱਖਾਂ ਨੂੰ ਤੂੰ ਮਾਣਦਾ ਹੈ। ਜਦੋਂ ਪੁੰਨ ਕਰਮ ਨਸ਼ਟ ਹੋ ਗਏ, ਫਿਰ ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਮਾਇਆ ਦੇ ਸੁੱਖ ਚਲੇ ਜਾਣੇ ਐ। ਫਿਰ ਸਰੀਰ ਵੀ ਸਦਾ ਕਾਇਮ ਨਹੀਂ ਰਹਿਣ ਵਾਲਾ। ਇਸ ਲਈ ਹੀ ਪ੍ਰਾਣਾ ਧਾਰੀ ਜੀਵ
ਜਿਤਨੇ ਵੀ ਸੰਸਾਰ ਭਰ ਦੇ ਮਾਇਆ ਦੇ ਸੁਖ ਹੈ ਸੋ ਅਲਪ ਸੁਖ ਭਣੀਐ। ਨਿਮਕ ਮਾਤਰ ਸਮੇਂ ਕਰਕੇ ਉਹਨਾਂ ਨੂੰ ਜਾਣਨਾ ਕਰ। ਸਦੀਵੀ ਸੁਖ ਵਾਹਿਗੁਰੂ ਜੀ ਦੇ ਸਰੂਪ ਦਾ ਸੁਖ ਹੈ। ਸਦਾ ਰਹਿਣ ਵਾਲਾ ਪ੍ਰਮਾਤਮਾ ਜੀ ਦਾ ਪਰਮ ਸੁਖ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਬਾਣੀ ਵਿੱਚ ਵੀ ਬਚਨ ਕੀਤੇ ਹਨ, ਹਰ ਕੋ ਨਾਮ ਸਦਾ ਸੁਖਦਾਈ। ਹੇ ਜੀਵ, ਸਦੀਵੀ ਕਾਲ ਸੁਖ ਦੇਣ ਵਾਲਾ ਵਾਹਿਗੁਰੂ ਜੀ ਦਾ ਪਰਮ ਨਾਮ ਹੈ। ਸੱਚੇ ਨਾਮ ਦਾ ਜਾਪ ਕਰਿਆ ਕਰ। ਜਿਸ ਵਾਹਿਗੁਰੂ ਦੇ ਜਾਪ ਜਪਣੇ ਕਰਕੇ ਵਿਕਾਰ ਜ਼ਬਤ ਹੋ ਜਾਂਦੇ, ਬੰਧਨਾਂ ਤੋਂ ਆਜ਼ਾਦ ਹੋ ਜਾਈਦਾ, ਜਮਾਂ ਦੀ ਮਾਰ ਤੋਂ ਬਚ ਜਾਈਦਾ, ਜੰਮਣ ਮਰਨ ਦੇ ਗੇੜੇ ਤੋਂ ਬਚ ਜਾਈਦਾ, ਆਜ਼ਾਦ ਹੋ ਜਾਈਦਾ। ਉਸ ਵਾਹਿਗੁਰੂ ਜੀ ਦਾ ਜਾਪ ਜਪਿਆ ਕਰ। ਇਸ ਲਈ ਮਹਾਰਾਜ ਕਹਿੰਦੇ, ਮਨ ਸਦਾ ਧਿਆਈ। ਸਦਾ ਰਹਿਣ ਵਾਲਾ ਤਾਂ ਕੇਵਲ ਇੱਕ ਪਰਮਾਤਮਾ ਹੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਸੁੱਖਾਂ ਨੂੰ ਨਿਮਕ ਮਾਤਰ ਲਈ ਥੋੜੇ ਕੁ ਸਮੇਂ ਕਰਕੇ ਜਾਣਨਾ ਕਰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਪ੍ਰਤ ਪਾਲੇ ਅਪਿਆਉ ਦੇ। ਪ੍ਰਤ ਪਾਲੇ ਨਹੀਂ, ਪ੍ਰਤ ਪਾਲੈ, ਲੱਲੇ ਨੂੰ ਦੁਲਾਵਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਪ੍ਰਮਾਤਮਾ ਆਪ ਹੀ ਵਿਸ਼ੇਸ਼ ਕਰਕੇ ਜੀਵਾਂ ਦੀ ਪਾਲਣਾ ਕਰਦਾ ਹੈ। ਅਪਿਆਉ ਨਾਮ ਭੋਜਨ ਦਾ ਹੈ, ਤੇ ਜੀਵਾਂ ਦਾ ਜਿੱਦਾਂ ਦਾ ਕਿਸੇ ਦਾ ਰਿਜ਼ਕ ਹੈ, ਕਰਮਾਂ ਅਨੁਸਾਰ ਜਿੱਦਾਂ ਦਾ ਕਿਸੇ ਦਾ ਭੋਜਨ ਹੈ ਨਾ, ਉਹਨਾਂ ਨੂੰ ਭੋਜਨ ਵੀ ਪ੍ਰਮਾਤਮਾ ਆਪ ਹੀ ਦਿੰਦਾ ਪਿਆ। ਰੱਬ ਆਪ ਹੀ ਸਭ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਕਛ ਊਨ ਨਾ ਹੋਈ, ਕਛ ਊਨ ਨਾ ਹੋਈ, ਕਿਸੇ ਨਾਲ ਊਨ ਵਿਤਕਰਾ ਨਹੀਂ ਕਰਦਾ। ਰੱਬ ਕਿਸੇ ਜੀਵ ਦੇ ਨਾਲ ਵਿਤਕਰਾ ਨਹੀਂ ਕਰਦਾ। ਅਸੀਂ ਭਾਵੇਂ ਸੰਗਤ ਜੀ ਤੁਸ਼ ਬੁੱਧ ਹੋਣੇ ਕਰਕੇ ਰੱਬ ਦੇ ਦੋਸ਼ ਦਿੰਦੇ ਹਾਂ, ਪਰ ਮਹਾਰਾਜ ਜੀ ਦਾ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਹੇ ਜੀਵ, ਕਿਸੇ ਨੂੰ ਦੋਸ਼ ਨਹੀਂ ਦੇਣਾ। ਜੋ ਤੇਰੇ ਕਰਮਾਂ ਦਾ ਬੀਜਿਆ ਹੋਇਆ ਬੀਜ ਸੀ, ਉਹਦਾ ਫਲ ਪ੍ਰਮਾਤਮਾ ਨੇ ਤੈਨੂੰ ਦਿੱਤਾ ਹੈ। ਉਹਦਾ ਫਲ ਭੋਗਣ ਦੇ ਵਾਸਤੇ ਪ੍ਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਹੈ। ਜੋ ਕੁਝ ਪੂਰਬਲੇ ਜਨਮਾਂ ਦੇ ਵਿੱਚ ਕਰਮਾਂ ਦੇ ਬੀਜ ਬੀਜੇ ਸਨ, ਜਿੱਦਾਂ ਦੇ ਚੰਗੇ ਮੰਦੇ ਕਰਮਾਂ ਦੇ ਬੀਜ ਬੀਜੇ, ਉਦਾਂ ਦਾ ਫਲ ਮਿਲਦਾ ਪਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਕਛ ਊਨ ਨਾ ਹੋਈ। ਉਹ ਪ੍ਰਮਾਤਮਾ ਦਾ ਫਲ ਵਰਦਾਤਾ ਹੈ, ਕਰਮਾਂ ਦਾ ਪ੍ਰੇਰਿਆ ਹੋਇਆ ਫਲ ਦਿੰਦਾ ਹੈ। ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਕਿਸੇ ਨੂੰ ਉੱਚਾ ਜਾਂ ਨੀਵਾਂ ਜਾਣ ਕਰਕੇ ਪ੍ਰਮਾਤਮਾ ਵਿਤਕਰਾ ਨਹੀਂ ਕਰਦਾ। ਸੰਗਤ ਜੀ, ਸਭ ਦੀ ਪ੍ਰਮਾਤਮਾ ਆਪ ਹੀ ਪਰਵਰਿਸ਼ ਕਰਦਾ ਹੈ। ਇੱਕ ਵਾਰ ਮੂਸੇ ਪੈਗੰਬਰ ਨੇ ਖੁਦਾ ਨੂੰ ਬੇਨਤੀ ਕੀਤੀ ਹੈ, ਕਹਿਣ ਲੱਗੇ, ਆ ਖੁਦਾ, ਹੇ ਮਹਾਰਾਜ, ਇਹ ਸਾਰਿਆਂ ਜੀਵਾਂ ਦੀ ਜਿਹੜਾ ਤੁਸੀਂ ਆਪ ਹੀ ਰਿਜ਼ਕ ਦਿੰਦੇ ਹੋ, ਸਭ ਜੀਵਾਂ ਦੀ ਪਰਵਰਿਸ਼ ਕਰਦੇ ਹੋ, ਮੈਨੂੰ ਵੀ ਇਹ ਜਿਹੜੀ ਰੋਜੀ ਦੇਣ ਦੀ ਜਿਹੜੀ ਡਿਊਟੀ ਹੈ ਨਾ, ਸੇਵਾ ਮੈਨੂੰ ਦੇ ਦੇਵੋ, ਮੈਂ ਦਿਆ ਕਰਾਂਗਾ। ਹੋਰ ਤੁਹਾਨੂੰ ਕਿੰਨੇ ਕਾਰਜ ਹੈ, ਹੋਰ ਵੀ ਕਿੰਨੀਆਂ ਸੇਵਾਵਾਂ ਨੇ ਤੁਹਾਡੇ ਵਾਸਤੇ, ਇਹ ਕਾਰਜ ਮੈਨੂੰ ਦੇ ਦੇਵ, ਮੂਸੇ ਪੈਗੰਬਰ ਨੇ ਆਖਿਆ। ਤੇ ਅੱਗੋਂ ਆਵਾਜ਼ ਆਈ ਹੈ, ਕਹਿਣ ਲੱਗੇ, ਨਹੀਂ, ਇਹ ਤੇਰੇ ਤੋਂ ਕਾਰਜ ਨਹੀਂ ਹੋਣ ਵਾਲਾ। ਕਹਿੰਦੇ, ਨਹੀਂ ਮਹਾਰਾਜ, ਜਿੱਦ ਕੀਤੀ। ਕਹਿੰਦੇ, ਇੱਕ ਨਗਰ ਦੀ ਫਿਰ ਤੈਨੂੰ ਸੇਵਾ ਦੇ ਦਿੰਦੇ ਹਾਂ। ਇੱਕ ਨਗਰ ਦੇ ਵਿੱਚ ਤੂੰ ਜੀਵਾਂ ਨੂੰ ਰੋਜੀ ਦੇਣੀ ਹੈ, ਇਹ ਤੈਨੂੰ ਡਿਊਟੀ ਤੇਰੀ ਲਗਾ ਦਿੱਤੀ ਹੈ। ਕਹਿੰਦੇ, ਜੀ ਠੀਕ ਹੈ। ਜਦੋਂ ਨਗਰ ਦੇ ਸਭ ਜੀਵਾਂ ਨੂੰ ਰੋਜੀ ਦਿੱਤੀ ਹੈ, ਪਰ ਇੱਕ ਸੂਰ ਤੇ ਦੂਜਾ ਜਿਹੜਾ ਪਾਮਰ ਜੀਵ ਸਾਧ ਸੰਗਤ ਜੀ ਸ਼ਮਸ਼ਾਨ ਘਾਟ ਦੇ ਵਿੱਚ ਜਾ ਕਰਕੇ ਕਬਰ ਨੂੰ ਪੁੱਟ ਕਰਕੇ ਉੱਥੇ ਜਿਹੜੀ ਲੋਥ ਸੀ ਨਾ, ਪਿਆ ਹੋਇਆ ਸਰੀਰ ਸੀਗਾ, ਉਹਦਾ ਨਿਰਾਦਰ ਕਰਦਾ ਪਿਆ ਸੀਗਾ, ਵਿਸ਼ਿਆਂ ਨੂੰ ਭੋਗਦਾ ਪਿਆ ਸੀਗਾ, ਮਰੀ ਹੋਈ ਲੋਥ ਨੂੰ ਕੱਢ ਕਰਕੇ। ਇਹ ਦੋ ਜਾਣਿਆਂ ਨੂੰ ਇਹਨੇ ਕੋਈ ਰਿਜ਼ਕ ਨਾ ਦਿੱਤਾ। ਜਦੋਂ ਖੁਦਾ ਦੇ ਕੋਲ ਆਇਆ ਤੇ ਅੱਗੋਂ ਪੁੱਛਿਆ, ਕਹਿਣ ਲੱਗੇ, ਮੂਸੇ ਪੈਗੰਬਰ, ਤੂੰ ਸਾਰਿਆਂ ਨੂੰ ਰਿਜ਼ਕ ਦਿੱਤਾ? ਕਹਿੰਦੇ, ਹਾਂ ਮਹਾਰਾਜ, ਸਾਰਿਆਂ ਨੂੰ ਦਿੱਤਾ, ਬਸ ਦੋ ਜਾਣਿਆਂ ਨੂੰ ਨਹੀਂ ਦਿੱਤਾ। ਇੱਕ ਸੂਰ ਨੂੰ ਨਹੀਂ ਦਿੱਤਾ ਤੇ ਦੂਜਾ ਪਾਮਰ ਜੀਵ ਉਹ ਵਿਕਾਰਾਂ ਨੂੰ ਭੋਗਦਾ ਪਿਆ। ਇੰਨਾ ਜ਼ਿਆਦਾ ਉਹ ਅਤਿਆਚਾਰ ਭਾਵ, ਇੰਨਾ ਗਿਰੇ ਹੋਏ ਜੀਵਨ ਵਾਲਾ ਸੀ, ਉਹਨੂੰ ਮੈਂ ਕੀ ਦੇਣਾ ਸੀਗਾ। ਕਹਿੰਦੇ, ਨਾ, ਇਹ ਕਰਮਾਂ ਦੀ ਖੇਡ, ਜਿੱਦਾਂ ਦੇ ਕੋਈ ਕਰਮ ਕਰੇਗਾ ਉਦਾਂ ਦਾ ਫਲ ਭੋਗੇਗਾ, ਪਰ ਰਿਜ਼ਕ ਸਾਰਿਆਂ ਨੂੰ ਬਰਾਬਰ ਦੇਣਾ ਚਾਹੀਦਾ। ਭੁੱਖੇ ਥੋੜੀ ਕਿਸੇ ਨੂੰ ਮਾਰ ਦੇਣਾ, ਕਿਉਂਕਿ ਸਾਧ ਸੰਗਤ ਜੀ ਪ੍ਰਮਾਤਮਾ ਦਾ ਬਿਰਧ ਹੈ।
ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਕਹਿੰਦੇ ਪ੍ਰਮਾਤਮਾ ਅਕਿਰਤ ਘਣਾ ਦੀ ਵੀ ਪਰਮੇਸ਼ਰ ਆਪ ਹੀ ਪਾਲਣਾ ਕਰੀ ਜਾ ਰਿਹਾ ਹੈ। ਜਿਹੜੇ ਰੱਬ ਦਾ ਕਦੇ ਸ਼ੁਕਰਾਨਾ ਨਹੀਂ ਨਾ ਕਰਦੇ, ਰੱਬ ਦਾ ਧੰਨਵਾਦ ਨਹੀਂ ਕਰਦੇ, ਭੁੱਖੇ ਉਹਨਾਂ ਨੂੰ ਵੀ ਨਹੀਂ ਮਰਨ ਦਿੰਦਾ, ਉਹਨਾਂ ਨੂੰ ਵੀ ਰਿਜ਼ਕ ਦੇ ਹੀ ਜਾ ਰਿਹਾ ਹੈ। ਭਾਵੇਂ ਅਕਿਰਤ ਕਣ ਬਣ ਚੁੱਕੇ ਨੇ ਸੰਸਾਰ ਦੇ ਜੀਵ, ਪ੍ਰਮਾਤਮਾ ਦਾ ਕਦੇ ਸ਼ੁਕਰਾਨਾ ਕਰਦੇ ਹੀ ਨਹੀਂ ਹੈ। ਰੱਬਾ ਹੇ ਪ੍ਰਮਾਤਮਾ ਤੇਰਾ ਸ਼ੁਕਰ ਹੈ, ਪ੍ਰਮਾਤਮਾ ਤੇਰਾ ਧੰਨਵਾਦ ਹੈ। ਕਿੰਨੇ ਮਾਇਆ ਦੇ ਸੁੱਖ ਤੁਹਾਨੂੰ ਬਖਸ਼ੇ ਹੈ, ਕਿੰਨੇ ਪ੍ਰਮਾਤਮਾ ਸੁੱਖ ਸਹੂਲਤਾਂ ਸਾਨੂੰ ਦਿੱਤੀਆਂ ਨੇ। ਉਹ ਕਦੇ ਮਹਾਰਾਜ ਕਹਿੰਦੇ ਰੱਬ ਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦੇ, ਪਰ ਪ੍ਰਮਾਤਮਾ ਫਿਰ ਵੀ ਉਹਨਾਂ ਦੀ ਪਾਲਣਾ ਕਰੀ ਜਾਂਦਾ ਪਿਆ। ਤੇ ਫਿਰ ਮੂਸੇ ਪੈਗੰਬਰ ਨੇ ਸਾਧ ਸੰਗਤ ਜੀ ਪਰਖ ਕਰ ਲਈ ਹੈ। ਇੱਕ ਛੋਟੇ ਜੀ ਡੱਬੇ ਆਕਾਰ ਦੀ ਡੱਬੀ, ਉਹਦੇ ਵਿੱਚ ਕੀੜਾ ਬੰਦ ਕਰਕੇ ਆਪਣੇ ਟੋਬ ਦੇ ਵਿੱਚ ਪਾ ਕੇ ਰੱਖ ਲਿਆ। ਕਹਿੰਦੇ ਤੁਸੀਂ ਮਹਾਰਾਜ ਸਾਰਿਆਂ ਨੂੰ ਦਿੰਦੇ ਹੋ? ਹਾਂ, ਕਹਿੰਦੇ ਅਸੀਂ ਸਾਰਿਆਂ ਨੂੰ ਦਿੰਦੇ, ਰਿਜ਼ਕ ਦਿੰਦੇ ਹਾਂ। ਪਰਖ ਕਰਨ ਦੇ ਵਾਸਤੇ ਡੱਬੀ ਨੂੰ ਖੋਲਿਆ, ਦੇ ਵਿੱਚੋਂ ਕੀੜਾ ਕੀ ਦੇਖਿਆ, ਉਹਦੇ ਮੂੰਹ ਦੇ ਵਿੱਚ ਚੌਲਾਂ ਦਾ ਦਾਣਾ ਨਜ਼ਰ ਆਇਆ। ਉਹ ਚੌਲਾਂ ਦਾ ਦਾਣਾ ਚਿੱਥ ਦਾ ਪਿਆ ਸੀਗਾ ਤੇ ਦੇਖ ਕਰਕੇ ਹੈਰਾਨਗੀ ਦੀ ਹੱਦ ਨਾ ਰਹੀ। ਫਿਰ ਮਹਾਰਾਜ ਜੀ ਦੇ ਚਰਨਾਂ ਤੇ ਝੁਕ ਕੇ ਨਮਸਕਾਰ ਕੀਤੀ। ਤੇ ਜਿਹੜੇ ਸੰਗਤ ਜੀ 5 ਨਮਾਜ਼ਾਂ ਪੜ੍ਹੀਆਂ ਜਾਂਦੀਆਂ ਨਾ ਇਸਲਾਮ ਦੇ ਵਿੱਚ, ਜਿਹੜੀ 5ਵੀਂ ਨਮਾਜ਼ ਹੈ ਨਾ, ਉਦੋਂ ਫਿਰ ਮੂਸੇ ਪੈਗੰਬਰ ਨੇ ਪੜ੍ਹੀ ਸੀ। ਉਸ ਸਮੇਂ ਤੋਂ 5ਵੀਂ ਨਮਾਜ਼ ਪ੍ਰਚਲਿਤ ਹੋਈ ਸੀ। ਪਹਿਲਾਂ 4 ਪੜ੍ਹਦੇ, 5ਵੀਂ ਨਮਾਜ਼ ਉਸ ਸਮੇਂ ਖੁਦਾ ਦੇ ਅੱਗੇ ਪੜ੍ਹੀ ਸੀ। 5 ਨਮਾਜ਼ਾਂ ਜਿਹੜੀਆਂ ਪੜ੍ਹੀਆਂ ਜਾਂਦੀਆਂ ਨੇ ਇਸਲਾਮ ਮਤ ਦੇ ਅੰਦਰ। ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਤਪਾਲੈ ਅਪਿਆਉ ਦੇ ਕਛ ਊਨ ਨਾ ਹੋਈ। ਕਦੇ ਕਿਸੇ ਨਾਲ ਪ੍ਰਮਾਤਮਾ ਵਿਤਕਰਾ ਨਹੀਂ ਕਰਦਾ। ਗੁਰੂ ਕਲਗੀਧਰ ਬੇਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੁਖ ਵਾਕ ਹੈ ਕਿ ਉਹ ਪ੍ਰਮਾਤਮਾ ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀਮਨ ਗਾਰੈ, ਪਾਸ਼ ਪਸ਼ੂ ਨਗ ਨਾਗ ਨਰਾਦਬ ਸਰਬ ਸਮੈ, ਸਭ ਕੋ ਪ੍ਰਤਪਾਰੈ। ਉਹ ਸਾਰਿਆਂ ਦੀ ਪਰਵਰਿਸ਼ ਪ੍ਰਮਾਤਮਾ ਆਪ ਕਰਦਾ ਹੈ। ਐਸਾ ਦੀਨਾ ਬੰਧੂ ਹੈ, ਐਸਾ ਕਿਰਪਾ ਦੇ ਕਰਨ ਵਾਲਾ ਕਿਰਪਾਲੂ ਪ੍ਰਮਾਤਮਾ ਹੈ। ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦੁਖੀਆਂ ਦੇ, ਦੋਸ਼ੀ ਜੀਵਾਂ ਦੇ, ਪਾਪੀ ਜੀਵਾਂ ਵਿੱਚ ਪਾਪ ਕਰਮ ਵੀ ਦੇਖਦਾ ਹੈ, ਅਕਿਰਤ ਘਣਾ ਦੀ ਅਕਿਰਤ ਘਣਤਾ ਵੀ ਰੱਬ ਦੇਖਦਾ ਹੈ। ਪਰ ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਕਰਮਾਂ ਨੂੰ ਇਹ ਨਹੀਂ ਦੇਖ ਕਰਕੇ ਕਿ ਉਹਨਾਂ ਨੂੰ ਭੁੱਖੇ ਮਾਰ ਦਿੰਦਾ ਹੈ, ਸਾਰਿਆਂ ਨੂੰ ਰਿਜ਼ਕ ਦੇ ਜਾਂਦਾ ਪਿਆ। ਕਰਮਾਂ ਦਾ ਫਲ ਬਾਅਦ ਵਿੱਚ ਭੁਗਤਾਵੇਗਾ, ਜਿੱਦਾਂ ਦੇ ਕਰਮ ਕਰੇਗਾ। ਪਰ ਇਹ ਹੈ ਕਿ ਪ੍ਰਮਾਤਮਾ ਸਾਰੇ ਜੀਵਾਂ ਨੂੰ ਰੋਜੀ ਰੋਟੀ ਦੇ ਹੀ ਜਾਂਦਾ ਹੈ, ਸਭ ਨੂੰ ਆਹਾਰ ਉਹ ਪਰਮੇਸ਼ਰ ਦੇ ਜਾ ਰਿਹਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪ੍ਰਤਪਾਲੈ ਅਪਿਆਉ ਦੇ ਕਛ ਊਨ ਨਾ ਹੋਈ। ਕਿਸੇ ਨਾਲ ਕਦੇ ਪ੍ਰਮਾਤਮਾ ਵਿਤਕਰਾ ਨਹੀਂ ਕਰਨ ਵਾਲਾ। ਸਾਸ ਸਾਸ ਸੰਭਾਲਤਾ, ਹਰ ਸਵਾਸ ਦੇ ਨਾਲ, ਹਰ ਸਵਾਸ ਦੇ ਨਾਲ ਉਹ ਪ੍ਰਮਾਤਮਾ ਜੀਵਾਂ ਨੂੰ ਸੰਭਾਲਦਾ ਪਿਆ। ਜਿਵੇਂ ਇੱਕ ਮਾਂ ਬੱਚੇ ਦਾ ਫਿਕਰ ਰੱਖਦੀ ਹੈ ਨਾ, ਛੋਟਾ ਜਿਹਾ ਨੰਨਾ ਜਿਹਾ ਬੱਚਾ ਹੁੰਦਾ ਤੇ ਮਾਂ ਨੂੰ ਕਿੰਨਾ ਫਿਕਰ ਹੁੰਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ ਕਿ ਉਹ ਮਾਂ ਭਾਵੇਂ ਘਰ ਦੇ ਕੰਮ ਕਾਰਜ ਵੀ ਕਰ ਰਹੀ ਹੁੰਦੀ ਹੈ, ਪਰ ਧਿਆਨ ਉਹਦਾ ਆਪਣੇ ਬੱਚੇ ਵਿੱਚ ਹੁੰਦਾ ਹੈ। ਜਰਾ ਜਿੰਨਾ ਕਿਤੇ ਥੋੜੀ ਜਿਹੀ ਰੋਣ ਦੀ ਆਵਾਜ਼ ਆਉਂਦੀ, ਮਾਂ ਭੱਜ ਕੇ ਆਪਣੇ ਬੱਚੇ ਦੇ ਕੋਲ ਜਾਂਦੀ ਹੈ, ਉਹਨੂੰ ਜਾ ਕਰਕੇ ਚੁੱਕਦੀ ਹੈ, ਲਾਡ ਲਡਾਉਂਦੀ ਹੈ, ਦੁੱਧ ਪਿਲਾਉਂਦੀ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਵੀ ਇਦਾਂ ਹੀ ਇਹ ਸੰਸਾਰ ਰੂਪੀ ਬਾਲਕ ਨੂੰ ਪੈਦਾ ਕਰਕੇ ਸਭ ਦੀ ਫਿਕਰ ਕਰਨ ਵਾਲਾ ਪਰਮੇਸ਼ਰ ਆਪ ਹੈ। ਐਸਾ ਮਹਾਰਾਜ ਕਹਿੰਦੇ ਸਾਸ ਸਾਸ ਸੰਭਾਲਤਾ, ਹਰ ਸਵਾਸ ਦੇ ਨਾਲ ਉਸ ਪਰਮੇਸ਼ਰ ਨੂੰ ਅਸੀਂ ਸੰਭਾਲਦੇ ਹਾਂ। ਮੇਰਾ ਪ੍ਰਭ ਸੋਈ, ਕਿਉਂਕਿ ਸਾਡਾ ਮਾਲਕ ਉਹੋ ਹੀ ਹੈ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਹਰ ਸਵਾਸ ਦੇ ਨਾਲ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ। ਹੇ ਜੀਵ ਉਸ ਪਰਮੇਸ਼ਰ ਦਾ ਸਿਮਰਨ ਕਰਿਆ ਕਰ। ਛਲ ਅਛੇਦ ਅਪਾਰ ਪ੍ਰਭ। ਫਿਰ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਹੈ, ਸੱਚੇ ਪਾਤਸ਼ਾਹ ਜੀ ਉਸ ਪ੍ਰਮਾਤਮਾ ਦਾ ਸਰੂਪ ਕਿਹੋ ਜਿਹਾ ਹੈ? ਮਹਾਰਾਜ ਪ੍ਰਮਾਤਮਾ ਦਾ ਸਰੂਪ ਕੈਸਾ ਹੈ? ਸਤਿਗੁਰੂ ਜੀ ਕਹਿੰਦੇ ਹਨ ਅਛਲ ਅਛੇਦ
ਉਹ ਪ੍ਰਮਾਤਮਾ ਛਲਣ ਤੋਂ ਰਹਿਤ, ਕੋਈ ਛਲ ਨਹੀਂ ਸਕਦਾ ਪ੍ਰਮਾਤਮਾ। ਜੇ ਵੱਡੇ ਵੱਡੇ ਰਾਜਿਆਂ ਨੂੰ, ਬਲ ਰਾਜੇ ਨੂੰ ਬਾਮਨ ਰੂਪ ਸਾਧ ਸੰਗਤ ਜੀ ਧਾਰਨ ਕਰਕੇ ਛਲ ਲਿਆ ਸੀਗਾ, ਬਲ ਰਾਜੇ ਨੂੰ ਛਲ ਲੈਣਾ ਕੀਤਾ ਸੀਗਾ। ਤੋ ਇਸ ਪ੍ਰਕਾਰ ਫਿਰ ਹੋਰ ਵੀ ਕਿੰਨੇ ਕਿੰਨੇ ਸੰਸਾਰ ਦੀਆਂ ਦੇਵੀ ਸ਼ਕਤੀਆਂ ਉਹ ਵੀ ਛਲੀਆਂ ਜਾਂਦੀਆਂ ਨੇ, ਛਲੀਆਂ ਗਈਆਂ ਸਨ, ਆਉਣ ਵਾਲੇ ਸਮੇਂ ਵਿੱਚ ਵੀ ਛਲੇ ਜਾ ਸਕਦੇ ਆ। ਪਰ ਇੱਕ ਪ੍ਰਮਾਤਮਾ ਜਿਹੜਾ ਅਛਲ ਸਰੂਪ ਹੈ, ਜਿਹਨੂੰ ਕੋਈ ਛਲ ਨਹੀਂ ਸਕਦਾ, ਅਕਾਲ ਪੁਰਖ ਪ੍ਰਮਾਤਮਾ ਅਛਲ ਸਰੂਪ ਹੈ। ਫਿਰ ਅਛੇਦ ਕੱਟਣ ਤੋਂ ਰਹਿਤ ਹੈ, ਕਿਸੇ ਸ਼ਸਤਰ ਦੇ ਨਾਲ ਉਹ ਪ੍ਰਮਾਤਮਾ ਨੂੰ ਕੋਈ ਕੱਟ ਨਹੀਂ ਸਕਦਾ, ਕਿਸੇ ਵੀ ਢੰਗ ਦੇ ਨਾਲ ਪ੍ਰਮਾਤਮਾ ਦਾ ਸਰੂਪ ਕੱਟਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਹਨ ਅਪਾਰ ਪ੍ਰਭ, ਫਿਰ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਅਪਾਰ ਪਰਮੇਸ਼ਰ ਦਾ ਸਵਰੂਪ ਹੈ। ਜੀਵਾਂ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ ਪਰੇ ਤੋਂ ਪਰੇ ਹੈ। ਉੱਚਾ ਜਾ ਕਾ ਰੂਪ, ਮਹਾਰਾਜ ਰੂਪ ਕਿਹੋ ਜਿਹਾ, ਪ੍ਰਮਾਤਮਾ ਦਾ ਸਰੂਪ ਕਿਦਾਂ ਦਾ ਹੈ? ਕਹਿੰਦੇ ਸਭ ਤੋਂ ਉੱਚਾ ਹੈ। ਉੱਚਾ ਜਾ ਕਾ ਰੂਪ ਇੰਨਾ ਉੱਚਾ ਹੈ ਕਿ ਉਹਦੀ ਕੋਈ ਸੀਮਾ ਨਹੀਂ ਹੈ। ਕੋਈ ਪ੍ਰਮਾਤਮਾ ਤੱਕ ਪਹੁੰਚ ਵੀ ਨਹੀਂ ਕਰ ਸਕਦਾ ਆਪਣੇ ਬਲ ਦੇ ਨਾਲ, ਨਾ ਗਿਣਿਆ ਜਾ ਸਕਦਾ, ਨਾ ਮਾਪਿਆ, ਨਾ ਤੋਲਿਆ ਜਾ ਸਕਦਾ ਕਿ ਕਿੰਨਾ ਕੁ ਪ੍ਰਮਾਤਮਾ ਉੱਚਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਆਉਂਦਾ ਆਸਾ ਰਾਗ ਵਿੱਚ, ਮੈਂ ਵੇਖਿਓ ਰੇ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਰ ਲਾਗੈ, ਢੂੜ ਰਹੇ ਹਮ ਮੂਚਾ। ਕਹਿੰਦੇ ਉਹਦੇ ਸਮਸਤ ਕੋਈ ਵੀ ਪਹੁੰਚ ਨਹੀਂ ਕਰ ਸਕਦਾ। ਸਾਰੇ ਸੰਸਾਰ ਭਰ ਵਿੱਚ ਢੂੰਡ ਕਰਕੇ ਦੇਖ ਲਿਆ, ਜੇ ਜੈਸਾ ਪ੍ਰਮਾਤਮਾ ਉੱਚਾ ਹੈ ਨਾ, ਉਹ ਪ੍ਰਮਾਤਮਾ ਆਪ ਹੀ ਹੈ। ਉਹਦੇ ਜੈਸਾ ਹੋਰ ਕੋਈ ਉੱਚਾ ਨਹੀਂ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਐਸਾ ਸਭ ਤੋਂ ਉੱਚਾ ਪ੍ਰਮਾਤਮਾ ਦਾ ਸਰੂਪ ਹੈ। ਜਪ ਜਪ ਕਰੇ ਆਨੰਦ ਜਨ, ਉਸ ਜਪਣੇ ਯੋਗ ਪਰਮੇਸ਼ਰ ਦਾ ਜਾਪ ਜਪ ਜਪ ਕਰਕੇ ਪਰਮੇਸ਼ਰ ਦੇ ਪਿਆਰੇ ਆਨੰਦ ਪ੍ਰਾਪਤ ਕਰਦੇ ਐ, ਕਿਉਂਕਿ ਅੰਤ ਤਾਂ ਕੋਈ ਪਾ ਨਹੀਂ ਸਕਦਾ। ਅੰਤ ਨਹੀਂ ਵਾਹਿਗੁਰੂ ਜੀ ਦੇ ਸਰੂਪ ਦਾ ਪਾਇਆ ਜਾ ਸਕਦਾ। ਹਾਂ, ਪ੍ਰਮਾਤਮਾ ਦੇ ਸਰੂਪ ਨੂੰ ਗਾ ਕਰਕੇ ਆਨੰਦ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਵੇਂ ਸੰਗਤ ਜੀ ਪੰਛੀ ਆਕਾਸ਼ ਦੇ ਵਿੱਚ ਉੱਚੀ ਤੋਂ ਉੱਚੀ ਉਡਾਰੀ ਮਾਰ ਕੇ ਆਨੰਦ ਪ੍ਰਾਪਤ ਕਰ ਸਕਦਾ ਹੈ, ਪਰ ਆਕਾਸ਼ ਦਾ ਅੰਤ ਨਹੀਂ ਕਦੇ ਪਾ ਸਕਦਾ। ਮੱਛੀ ਪਾਣੀ ਦੇ ਵਿੱਚ, ਸਮੁੰਦਰ ਦੇ ਅੰਦਰ ਦੂਰ ਤੱਕ ਲੰਬੀ ਤੋਂ ਲੰਬੀ ਟੋਭੀ ਲਗਾ ਸਕਦੀ ਹੈ, ਉਹਦਾ ਆਨੰਦ ਤਾਂ ਮਾਣ ਸਕਦੀ, ਪਰ ਸਮੁੰਦਰ ਨੂੰ ਮਾਪ ਨਹੀਂ ਸਕਦੀ ਕਿੰਨਾ ਕੋ ਵੱਡਾ ਹੈ। ਇਸੇ ਪ੍ਰਕਾਰ ਪਰਮਾਤਮਾ ਦੇ ਸਰੂਪ ਨੂੰ ਮਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ। ਕੋਈ ਨਹੀਂ ਆਖ ਸਕਦਾ ਕਿੰਨਾ ਉੱਚਾ ਹੈ, ਕਿੰਨਾ ਵੱਡੇ ਆਕਾਰ ਦਾ ਹੈ। ਇੰਨਾ ਵਿਸ਼ਾਲ ਪ੍ਰਮਾਤਮਾ ਦਾ ਸਰੂਪ ਹੈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਜੀ ਦੇ ਸਰੂਪ ਨੂੰ ਗਾ ਗਾ ਕਰਕੇ, ਰੱਬ ਦਾ ਜਾਪ ਜਪ ਜਪ ਕਰਕੇ ਆਨੰਦ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਪਰਮੇਸ਼ਰ ਦੇ ਪਿਆਰੇ ਜਪ ਜਪ ਕਰੇ ਆਨੰਦ ਜਨ, ਰੱਬ ਦੇ ਜਨ ਵਾਹਿਗੁਰੂ ਜੀ ਦਾ ਜਾਪ ਜਪ ਜਪ ਕਰਕੇ ਆਨੰਦ ਹੀ ਪ੍ਰਾਪਤ ਕਰ ਰਹੇ ਹਨ। ਅਚਰਜ ਆਨੂਪ, ਕਿਉਂਕਿ ਪਰਮਾਤਮਾ ਦੀ ਜਿਹੜੀ ਉਪਮਾ ਹੈ ਨਾ, ਬੜੀ ਅਚਰਜ ਹੈ। ਅਚਰਜ ਆਨੂਪ, ਉਪਮਾ ਤੋਂ ਰਹਿਤ ਹੈ। ਅਨੂਪਮ ਪਰਮਾਤਮਾ ਜੀ ਦਾ ਸਵਰੂਪ ਹੈ। ਕਿਹਦੇ ਨਾਲ ਤੁਲਨਾ ਕਰਕੇ ਰੱਬ ਦੀ ਉਪਮਾ ਕਰੀਏ? ਸਮਗਰ ਰੂਪ ਦੇ ਵਿੱਚ ਨਹੀਂ ਪ੍ਰਮਾਤਮਾ ਦੀ ਉਪਮਾ ਗਾਈ ਜਾ ਸਕਦੀ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਸਰੂਪ ਹੈ, ਬੜਾ ਅਚਰਜ ਹੈ, ਬੜਾ ਹੈਰਾਨੀਜਨਕ ਹੈ। ਕਿਉਂਕਿ ਮਹਾਰਾਜ ਜੀ ਦਾ ਬਚਨ ਹੈ, हे ਪ੍ਰਮਾਤਮਾ ਜੋਗੀ ਅੰਦਰ ਜੋਗੀ ਆ। ਮਹਾਰਾਜ ਜਿਨ੍ਹਾਂ ਦੀ ਸੁਰਤ ਆਪ ਜੀ ਦੇ ਚਰਨਾਂ ਵਿੱਚ ਜੁੜੀ ਹੈ ਨਾ, ਉਹਨਾਂ ਜੋਗੀਆਂ ਰੱਬ ਦੇ ਪਿਆਰੇ, ਮਹਾਰਾਜ ਆਪ ਦੇ ਪਿਆਰੇ ਰੂਪ ਹੋ ਕਰਕੇ, ਜੋਗੀਆਂ ਰੂਪ ਹੋ ਕਰਕੇ ਵੀ ਤੂੰ ਆਪ ਹੀ ਵਰਤਦਾ ਪਿਆ। ਫਿਰ ਕਿੰਨਾ ਵਿਸਮਾਦ, ਕਿੰਨਾ ਅਚਰਜ ਸਰੂਪ ਹੈ। ਤੂੰ ਭੋਗੀ ਅੰਦਰ ਭੋਗੀ ਆ। ਜਿਹੜੇ ਪਦਾਰਥਾਂ ਨੂੰ ਜਾਂ ਵਿਸ਼ੇ ਸੁੱਖਾਂ ਨੂੰ ਭੋਗਣ ਵਾਲੇ, ਉਹਨਾਂ ਵਿੱਚ ਵੀ ਪਰਮਾਤਮਾ ਤੂੰ ਆਪ ਹੀ ਵਰਤ ਰਿਹਾ ਹੈ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਤੇਰਾ ਅੰਤ ਨਾ ਪਾਇਆ, ਸੁਰਗ ਮੱਚ ਪਿਆਲ ਜੀਓ। ਮਹਾਰਾਜ ਆਪ ਜੀ ਦਾ ਅੰਤ ਨਹੀਂ ਕਦੇ ਪਾਇਆ ਜਾ ਸਕਦਾ। ਜਿਤਨੇ ਵੀ तमाम ਪੈਦਾ ਕੀਤੇ ਹੋਏ ਜੀਵ, ਤਿਨਾਂ ਦੇ ਵਿੱਚ ਹੀ ਪਰਮੇਸ਼ਰ ਤੋਂ ਆਪ ਵਰਤਦਾ ਪਿਆ। ਅਚਰਜ ਆਨੂ, ਬੜੀ ਹੈਰਾਨੀਜਨਕ ਆਪ ਜੀ ਦੀ ਉਪਮਾ ਹੈ। ਆਪ ਜੀ ਚਾਹੋ ਤਾਂ ਮਹਾਰਾਜ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ।
ਮਹਾਰਾਜ ਆਪ ਦੀ ਚਾਹੋ ਤਾਂ ਪਾਣੀ ਦੀ ਥਾਂ ਤੇ ਥਾਲੇ ਥਲ ਕਰ ਦੇਵੋ, ਖੁਸ਼ਕ ਇਲਾਕੇ ਬਣਾ ਦੇਵੋ। ਚਾਹੋ ਤਾਂ ਖੁਸ਼ਕ ਇਲਾਕਿਆਂ ਦੇ ਵਿੱਚ ਪਾਣੀ ਹੀ ਪਾਣੀ ਕਰ ਦੇਵੋ। ਮਹਾਰਾਜ ਬੜੀ ਆਪ ਜੀ ਦੀ ਵਿਸਮਾਦਤਾ ਹੈ, ਹੈਰਾਨੀਜਨਕ ਆਪ ਜੀ ਦੀ ਲੀਲਾ ਹੈ। ਫਿਰ ਚਾਹੋ ਤਾਂ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਭਿਖਾਰੀਆਂ ਨੂੰ ਰਾਜੇ ਬਣਾ ਦੇਵੋ, ਰਾਜਿਆਂ ਨੂੰ ਭਿਖਾਰੀ ਬਣਾ ਦੇਵੋ। ਮੂਰਖਾਂ ਨੂੰ ਮਹਾਰਾਜ ਵੱਡੇ ਵੱਡੇ ਵਿਦਵਾਨ ਬਣਾ ਦਿੰਦੇ ਹੋ। ਵਿਦਵਾਨਾਂ ਦੇ ਮਨ ਵਿੱਚ ਹੰਕਾਰ ਪੈਦਾ ਕਰਕੇ ਉਹਨਾਂ ਨੂੰ ਸਿਰੇ ਦੇ ਮੂਰਖ ਬਣਾ ਦਿੰਦੇ ਹੋ। ਐਸੀ ਮਹਾਰਾਜ ਆਪ ਜੀ ਦੀ ਅਚਰਜਤਾ ਹੈ। ਮਹਾਰਾਜ ਆਪ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਅਚਰਜ ਅਨੂਪ ਉਪਮਾ ਤੋਂ ਰਹਿਤ ਆਪ ਜੀ ਦੀ ਅਚਰਜਤਾ ਹੈ। ਸਾ ਮਤ ਦੇਹੋ ਦਇਆਲ ਪ੍ਰਭ। हे ਮੇਰੇ ਮਾਲਕ ਪਰਮਾਤਮਾ, ਉਹ ਕਿਰਪਾ ਕਰਕੇ ਸਾਨੂੰ ਸ੍ਰੇਸ਼ਟ ਮਤ ਦੇਵੋ। ਸਾ ਮਤ ਦੇਹੋ ਮਹਾਰਾਜ, ਉਹ ਆਤਮ ਵਿਛੈਣੀ ਬੁੱਧ ਚੰਗੀ ਮਤ ਆਪ ਕਿਰਪਾ ਕਰਕੇ ਸਾਨੂੰ ਦੇਣਾ ਕਰੋ ਜੀ। ਜਿਤ ਤੁਮਹਿ ਅਰਾਧਾ। ਜਿਹੜੇ ਸ੍ਰੇਸ਼ਟ ਮਤ ਕਰਕੇ ਤੁਹਾਨੂੰ ਹੀ ਮਹਾਰਾਜ ਅਸੀਂ ਅਰਾਧਦੇ ਰਹੀਏ। ਮਹਾਰਾਜ ਤੁਹਾਡੀ ਅਰਾਧਨਾ ਕਰਦਾ ਰਹਾ। ਐਸੀ ਆਤਮ ਵਿਛੈਣੀ ਬੁੱਧ ਕਿਰਪਾ ਕਰਕੇ ਸਾਨੂੰ ਬਖਸ਼ੋ। ਮਹਾਰਾਜ ਚੰਗੀ ਮਤ ਕਿਰਪਾ ਕਰਕੇ ਸਾਨੂੰ ਦੇਣਾ ਕਰੋ। ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ। ਸਦਾ ਲਈ ਮਹਾਰਾਜ ਆਪ ਜੀ ਦਾ ਹੀ ਧਿਆਨ ਧਾਰਨ ਕਰਦੇ ਰਹੀਏ। ਨਾਨਕ ਮੰਗੈ ਦਾਨ ਪ੍ਰਭ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੇਨਤੀ ਕਰਨ ਦੀ ਇਜਾਜ਼ਤ ਸਿਖਾਉਂਦੇ ਨੇ। ਪ੍ਰਮਾਤਮਾ ਸ਼ਰਧਾ ਦੀ ਝੋਲੀ ਅੱਡ ਕੇ ਆਪ ਜੀ ਤੋਂ ਅਸੀਂ ਦਾਨ ਮੰਗ ਰਹੇ ਹਾਂ। ਪੱਗ ਸਾਦਾ। ਸਾਦਾ ਨਹੀਂ, ਸਾਦਾ ਪੋਲਾ ਜਿਹਾ ਉਚਾਰਨ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਪ੍ਰਮਾਤਮਾ ਰੇਨ ਪੱਗ ਸਾਦਾ। ਆਪ ਜੀ ਦੇ ਪਿਆਰੇ ਸਾਧੂ ਜਨਾਂ ਦੇ ਚਰਨਾਂ ਦੀ ਰੇਨ ਧੂੜੀ ਮਹਾਰਾਜ ਕਿਰਪਾ ਕਰਕੇ ਸਾਨੂੰ ਦੇ ਦੇਵੋ। ਸ਼ਰਧਾ ਦੀ ਝੋਲੀ ਅੱਡ ਕੇ ਮਹਾਰਾਜ ਅਸੀਂ ਦਾਨ ਮੰਗ ਰਹੇ ਹਾਂ। ਜਿਸ ਚਰਨ ਧੂੜੀ ਨੂੰ ਮਹਾਰਾਜ ਦੇਵੀ ਦੇਵਤੇ ਔਰ ਦੇਵੀ ਦੇਵਤਿਆਂ ਦੇ ਸਾਰੇ ਥਾਪੇ ਹੋਏ ਤੀਰਥ ਵੀ ਮਹਾਰਾਜ ਹਰ ਸਮੇਂ ਲੋਚਦੇ ਰਹਿੰਦੇ ਐ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਮਲਾਰ ਰਾਗ ਦੇ ਵਿੱਚ ਪਾਵਨ ਸ਼ਬਦ ਆਉਂਦਾ ਹੈ। ਹਜੂਰ ਕਹਿੰਦੇ ਹਨ ਭਾਵੇਂ ਗੰਗਾ ਹੈ, ਚਾਹੇ ਗੋਦਾਵਰੀ ਹੈ, ਸਰਸਵਤੀ ਹੈ ਔਰ ਜਿਤਨੇ ਵੀ ਸੰਸਾਰ ਦੇ ਅੰਦਰ ਸਾਰੇ ਸੰਗਤ ਜੀ ਜਿਤਨੇ ਤੀਰਥ ਹੈ, ਸਾਰੇ ਕਹਿੰਦੇ ਸਾਧੂ ਜਨਾਂ ਦੀ ਚਰਨਾਂ ਦੀ ਧੂੜੀ ਹਰ ਸਮੇਂ ਲੋਚਦੇ ਰਹਿੰਦੇ ਹਨ। ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਹਰ ਸਮੇਂ ਉਦਮ ਕਰਦੇ, ਯਤਨ ਕਰਦੇ ਰਹਿੰਦੇ ਕਿ ਸਾਧੂ ਦੀ ਚਰਨਾਂ ਦੀ ਧੂੜੀ ਸਾਨੂੰ ਮਿਲ ਜਾਵੇ। ਕਿਉਂਕਿ ਜਿਹੜੇ ਪਾਪੀ ਜੀ ਪਾਪ ਕਰਮ ਕਰ ਕਰਕੇ ਸਾਡੇ ਵਿੱਚ ਲਾਹ ਕਰਕੇ ਚਲੇ ਜਾਂਦੇ ਐ, ਸਾਧੂ ਦੀ ਚਰਨਾਂ ਦੀ ਧੂੜੀ ਕਰਕੇ ਉਹ ਪਾਪ ਸਾਡੇ ਤੋਂ ਵੀ ਦੂਰ ਹੋ ਜਾਣਗੇ। ਸਾਡੀ ਵੀ ਪਵਿੱਤਰਤਾ ਹੋ ਜਾਵੇਗੀ। ਜਿਹੜੇ ਪਾਪ ਕਰਮਾਂ ਕਰਕੇ ਅਸੀਂ ਮੈੜੇ ਹੋ ਗਏ ਹਾਂ, ਉਹ ਤੀਰਥਾਂ ਰੂਪੀ ਦੇਵਤੇ ਵੀ ਹਰ ਸਮੇਂ ਲੋਚਦੇ ਰਹਿੰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਉਦਮ ਕਰਹਿ ਧੂਰ ਸਾਧੂ ਕੇ ਤਾਏ। ਤਿਤਨੇ ਲੋਚੇ ਧੂਰ ਸਾਧੂ ਕੇ ਤਾਏ। ਉਹ ਹਰ ਸਮੇਂ ਲੋਚਨਾ ਕਰਦੇ ਰਹਿੰਦੇ ਐ, ਹਰ ਸਮੇਂ ਮੰਗਦੇ ਰਹਿੰਦੇ ਮਹਾਰਾਜ ਸਾਧੂ ਦੇ ਚਰਨਾਂ ਦੀ ਧੂੜੀ ਸਾਨੂੰ ਮਿਲ ਜਾਵੇ। ਜਿਤਨੇ ਮਹਾਰਾਜ ਸੱਚੇ ਪਾਤਸ਼ਾਹ ਜਿਤਨੀ ਸ੍ਰਿਸ਼ਟ ਸਾਜੀ ਪ੍ਰਭ ਤੁਮਰੀ ਸਭ ਤਿਤਨੀ ਲੋਚੇ ਧੂਰ ਸਾਧੂ ਕੇ ਤਾਏ। ਫਿਰ ਸਾਰੀ ਸ੍ਰਿਸ਼ਟੀ ਵੀ ਕਹਿੰਦੇ ਮਹਾਰਾਜ ਤੁਹਾਡੀ ਚਰਨਾਂ ਦੀ ਧੂੜੀ ਹਰ ਸਮੇਂ ਲੋਚਦੀ ਰਹਿੰਦੀ ਹੈ। ਪਰ ਪ੍ਰਾਪਤੀ ਕਿਹਨਾਂ ਨੂੰ ਹੁੰਦੀ? ਜਿਨ੍ਹਾਂ ਦੇ ਲਲਾਟ ਧੁਰੋਂ ਹੀ ਪ੍ਰਮਾਤਮਾ ਮਸਤਕ ਦੇ ਲੇਖ ਲੇਖ ਕਰਕੇ ਪਾਉਂਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਧਾ। ਮਹਾਰਾਜ ਆਪ ਜੀ ਦੇ ਚਰਨਾਂ ਦੀ ਧੂੜੀ ਅਸੀਂ ਮੰਗਦੇ ਪਏ ਹਾਂ। ਸਾਧ ਸੰਗਤ ਜੀ, ਭਾਈ ਸੁਬੇਗ ਸਿੰਘ ਜੀ ਦੇ ਪੁੱਤਰ ਭਾਈ ਸਹਿਬਾਜ ਸਿੰਘ ਜੀ ਹੋਏ ਹੈ, ਜਿਨ੍ਹਾਂ ਨੂੰ ਚਰਖੜੀ ਅਤੇ ਚਾੜ ਕਰਕੇ ਸਾਧ ਸੰਗਤ ਜੀ ਸ਼ਹੀਦ ਕਰਨਾ ਕੀਤਾ ਸੀ ਜ਼ਾਲਮਾਂ ਨੇ। ਪਰ ਫਿਰ ਵੀ ਧਰਮ ਤੋਂ ਕਦੇ ਹਾਰ ਨਹੀਂ ਸੀ ਮੰਨਣਾ ਕੀਤੀ, ਕਦੇ ਇਹ ਨਹੀਂ ਸੀ ਕਬੂਲਣਾ ਕੀਤੀ। ਚੜ੍ਹਦੀ ਕਲਾ ਵਿੱਚ ਤਿਆਰ ਪਰ ਤਿਆਰ ਰਹੇ ਸਨ। ਕਿਉਂਕਿ ਕਈ ਵਾਰ ਬੰਦੇ ਦਾ ਪੂਰਬਲਾ ਕੋਈ ਮਾੜਾ ਸੰਸਕਾਰ ਮਸਤਕ ਦਾ ਲੇਖ ਕਈ ਵਾਰ ਕੋਲ ਅੱਗੇ ਆ ਜਾਂਦਾ ਹੈ। ਇਸੇ ਤਰ੍ਹਾਂ ਭਾਈ ਸਹਿਬਾਜ ਸਿੰਘ ਜੀ ਦੇ ਨਾਲ ਹੋਇਆ। ਇਸਲਾਮ ਕਬੂਲਣ ਦੇ ਵਾਸਤੇ ਜ਼ਰਾ ਜਿੰਨਾ ਸਿਰ ਉਹਨਾਂ ਨੇ ਹਿਲਾ ਦਿੱਤਾ ਕਿ ਠੀਕ ਹੈ, ਬਹੁਤ ਜ਼ਿਆਦਾ ਤਸ਼ੱਦਦ ਕੀਤਾ, ਤਸੀਹੇ ਦਿੱਤੇ ਗਏ ਸਨ ਬਹੁਤ ਜ਼ਿਆਦਾ। ਤੇ ਫਿਰ ਭਾਈ ਸੁਬੇਗ ਸਿੰਘ ਉਹਨਾਂ ਦੇ ਪਿਤਾ ਜੀ
ਤੇ ਇਹਨਾਂ ਨੂੰ ਜਾ ਕਰਕੇ ਜਿਹੜੇ ਕੈਦਖਾਨੇ ਵਿੱਚ ਜਿੱਥੇ ਬੰਦ ਕੀਤਾ ਹੋਇਆ ਸੀਗਾ ਉੱਥੇ ਜਾ ਕੇ ਕਹਿਣਗੇ ਤੇਰਾ ਪੁੱਤਰ ਤਾਂ ਮੰਨ ਗਿਆ, ਸੁਬੇਗ ਸਿੰਘ ਤੂੰ ਵੀ ਮੰਨ ਜਾ, ਤੂੰ ਵੀ ਇਸਲਾਮ ਕਬੂਲ ਕਰ ਲੈ। ਕਹਿੰਦੇ ਹੋ ਨਹੀਂ ਸਕਦਾ, ਮੈਨੂੰ ਯਕੀਨ ਨਹੀਂ, ਮੇਰੇ ਸਾਹਮਣੇ ਇੱਕ ਵਾਰ ਮੇਰੇ ਪੁੱਤਰ ਨੂੰ ਲੈ ਕਰਕੇ ਆਵੋ, ਫਿਰ ਮੈਂ ਦੇਖਾਂਗਾ ਜੇ ਮੇਰੇ ਸਾਹਮਣੇ ਕਹੇਗਾ ਕਿ ਹਾਂ ਮੈਂ ਇਸਲਾਮ ਕਬੂਲ ਕਰਦਾ, ਮੈਂ ਆਪਣਾ ਸਿੱਖੀ ਨੂੰ ਛੱਡ ਕਰਕੇ ਸਿੱਖ ਧਰਮ ਛੱਡ ਕੇ ਮੈਂ ਇਸਲਾਮ ਕਬੂਲ ਕਰਦਾ, ਫਿਰ ਮੈਂ ਮੰਨਾਂਗਾ ਜੇ ਮੇਰੇ ਸਾਹਮਣੇ ਕਹੇਗਾ ਤਾਂ। ਜਦੋਂ ਕੋਲ ਲੈ ਕਰਕੇ ਆਂਦਾ ਤੇ ਬੰਦਗੀ ਕਰਨ ਵਾਲੇ ਸਾਧ ਸੰਗਤ ਜੀ ਮਸਤਕ ਦੇ ਲੇਖ ਵੀ ਪੜ੍ਹ ਲੈਂਦੇ ਆ। ਜਿਨ੍ਹਾਂ ਦੇ ਕੋਲ ਰੱਬ ਦੀ ਬੰਦਗੀ ਹੈ ਨਾ, ਰੱਬ ਦਾ ਸੱਚਾ ਸਿਦਕ ਹੈ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਆ, ਉਹਨਾਂ ਨੂੰ ਪਰਮਾਤਮਾ ਨੇ ਸ਼ਕਤੀਆਂ ਦਿੱਤੀਆਂ ਹੁੰਦੀਆਂ ਨੇ, ਉਹ ਸਾਹਮਣੇ ਖੜੇ ਹੋਏ ਮਨੁੱਖ ਦਾ ਮਸਤਕ ਦਾ ਲੇਖ ਵੀ ਪੜ੍ਹ ਲੈਂਦੇ ਹਨ। ਤੇ ਕੋ ਪੂਰਬਲਾ ਮਾੜਾ ਕਰਮਾਂ ਦਾ ਲੇਖ ਅੱਗੇ ਆ ਗਿਆ ਮਸਤਕ ਤੋਂ ਪੜ੍ਹਦੇ ਆ ਭਾਈ ਸੁਬੇਗ ਸਿੰਘ ਸਾਹਿਬ ਜੀ ਨੇ ਕਿ ਇਸ ਕਰਕੇ ਇਹਨਾਂ ਨੇ ਈਨ ਕਬੂਲਣਾ ਕੀਤੀ ਮੇਰੇ ਪੁੱਤਰ ਨੇ। ਸਾਧ ਸੰਗਤ ਜੀ ਹੋਰ ਤੇ ਕੋਈ ਸਾਧੂ ਮਹਾਤਮਾ ਦੀ ਚਰਨ ਧੂੜੀ ਉੱਥੇ ਨਹੀਂ ਸੀ, ਆਪਣੇ ਹੀ ਚਰਨਾਂ ਦੀ ਜਿਹੜਾ ਧੂੜੀ ਸੀ ਨਾ ਆਪਣੇ ਪੁੱਤਰ ਸ਼ਹਿਬਾਜ਼ ਸਿੰਘ ਦੇ ਮਸਤਕ ਤੇ ਲਾ ਦਿੱਤੀ ਹੈ, ਨਾਲ ਹੀ ਮਾੜਾ ਕਰਮ ਜਿਹੜਾ ਲੇਖ ਮਿਟਾ ਦਿੱਤਾ। ਤੇ ਕਹਿੰਦੇ ਹੁਣ ਮੇਰੇ ਪੁੱਤਰ ਨੂੰ ਪੁੱਛੋ ਭਲਾ ਉਹ ਇਸਲਾਮ ਕਬੂਲਦਾ ਹੈ? ਜਦੋਂ ਪੁੱਛਿਆ ਸ਼ਹਿਬਾਜ਼ ਸਿੰਘ ਤੂੰ ਇਸਲਾਮ ਕਬੂਲਦਾ ਹੈ ਨਾ? ਕਹਿੰਦਾ ਨਾ ਜੀ ਨਾ, ਚੜ੍ਹਦੀ ਕਲਾ ਵਿੱਚ ਰਿਹਾ ਹਾਂ, ਪਹਿਲਾਂ ਵੀ ਸੀ ਹੁਣ ਵੀ ਆ, ਆਉਣ ਵਾਲੇ ਸਮੇਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਾਂਗਾ, ਮਹਾਰਾਜ ਜੀ ਦੀ ਬਖਸ਼ੀ ਹੋਈ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਵਾਂਗਾ, ਜਿੰਨਾ ਚਿਰ ਸਵਾਸ ਮੈਂ ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਪਰਪੱਕ ਹੋ ਕਰਕੇ ਰਹਾਂਗਾ। ਉੱਚੀ ਆਵਾਜ਼ ਦੇ ਵਿੱਚ ਜਕਾਰਾ ਗਜਾਇਆ ਭਾਈ ਸੁਬੇਗ ਸਿੰਘ ਸਾਹਿਬ ਜੀ ਨੇ। ਕਹਿੰਦੇ ਹੁਣ ਦੱਸੋ, ਤੁਸੀਂ ਬਾਰ-ਬਾਰ ਕਹੀ ਜਾਂਦੇ ਸੀ ਕਿ ਮੇਰਾ ਪੁੱਤਰ ਮੰਨ ਗਏ, ਤੂੰ ਵੀ ਇਸਲਾਮ ਕਬੂਲ ਕਰ ਲੈ। ਸਾਧ ਸੰਗਤ ਜੀ ਸਾਧੂ ਦੇ ਚਰਨਾਂ ਦੀ ਧੂੜੀ ਮਸਤਕ ਦੇ ਮਾੜੇ ਲੇਖ ਵੀ ਮਿਟਾ ਦਿੰਦੀ ਹੈ, ਪੂਰਬ ਨੇ ਮਾੜੇ ਸੰਸਕਾਰ ਵੀ ਜੀਵ ਦੇ ਮਿਟਾ ਦਿੰਦੀ ਹੈ, ਪਰ ਇਹ ਹੈ ਕਿ ਭਾਵਨਾ ਕੋਈ ਧਾਰਨ ਕਰੇ। ਇਹ ਨਹੀਂ ਕਿ ਕਟਾਕਸ਼ ਮਨ ਦੇ ਵਿੱਚ ਸ਼ੰਕੇ ਪੈਦਾ ਕਰੇ, ਨਾ, ਭਾਵਨਾ ਦੇ ਨਾਲ ਜੇ ਕਿਤੇ ਮਨ ਵਿੱਚ ਭਾਵਨਾ ਬਣਾ ਲਵੇ ਨਾ, ਬੜੇ ਬੜੇ ਮਾੜੇ ਕਰਮਾਂ ਨੂੰ ਵੀ ਸਾਧੂ ਦੇ ਚਰਨਾਂ ਦੀ ਧੂੜੀ ਮਿਟਾ ਦਿੰਦੀ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਕਿ ਹੈ ਨਾਨਕ ਮੰਗੈ ਦਾਨ ਪ੍ਰਭ ਰੇਨ ਪਾਗ ਸਾਧਾ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸ਼ਰਧਾ ਦੀ ਝੋਲੀ ਅੱਡ ਕਰਕੇ ਅਸੀਂ ਦਾਨ ਮੰਗਦੇ ਹਾਂ, ਕਿਰਪਾ ਕਰੋ ਸੱਚੇ ਪਾਤਸ਼ਾਹ। ਆਪ ਮਹਾਰਾਜ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਬਖਸ਼ੋ। ਮਹਾਰਾਜ ਐਸੀ ਨਿਮਰਤਾ ਸਾਡੇ ਹਿਰਦੇ ਅੰਦਰ ਵੀ ਬਖਸ਼ਿਸ਼ ਕਰ ਦੇਵੋ। ਮਹਾਰਾਜ ਨਿਮਰਤਾਵਾਨ ਹੋ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਬਣ ਕਰਕੇ ਚੰਗੇ ਸੰਸਕਾਰਾਂ ਨੂੰ ਮਹਾਰਾਜ ਜੀਵਨ ਦੇ ਵਿੱਚ ਗ੍ਰਹਿਣ ਕਰਕੇ ਆਪ ਜੀ ਦੇ ਸਰੂਪ ਦੀ ਮਹਾਰਾਜ ਅਸੀਂ ਵੀ ਪ੍ਰਾਪਤੀ ਕਰ ਸਕੀਏ। ਐਸੀ ਕਿਰਪਾ ਕਰਕੇ ਸਾਨੂੰ ਮਹਾਰਾਜ ਦਾਤ ਬਖਸ਼ਿਸ਼ ਕਰੋ। हे ਗਰੀਬ ਨਵਾਜ ਮਹਾਰਾਜ ਪਾਵੋ ਦਾਨ ਢੀਠ ਹੋਏ ਮੰਗਾਓ, ਮੁਖ ਲਾਗੇ ਸੰਤ ਰੇ ਨਾਰੇ। ਗੁਰਬਾਣੀ ਵਿੱਚ ਬੇਅੰਤ ਬਚਨ ਹਨ ਸੱਚੇ ਪਾਤਸ਼ਾਹ ਜੀ ਦੇ। ਮਹਾਰਾਜ ਅਸੀਂ ਢੀਠ ਬਣ ਕਰਕੇ ਬਾਰ-ਬਾਰ ਅਸੀਂ ਦਾਨ ਮੰਗਦੇ ਹਾਂ, ਕਿਰਪਾ ਕਰੋ ਸਾਡਾ ਮੁਖ ਆਪ ਜੀ ਦੇ ਸਤਿਪੁਰਸ਼ਾਂ ਦੀ ਚਰਨਾਂ ਦੀ ਧੂੜੀ ਵਿੱਚ ਲੱਗ ਜਾਵੇ। ਐਸੀ ਨਿਮਰਤਾ ਸਾਡੇ ਅੰਦਰ ਆ ਜਾਵੇ, ਹੰਕਾਰ ਥੋੜਾ ਜਿੰਨਾ ਵੀ ਕਿਤੇ ਮਨ ਵਿੱਚ ਨਾ ਰਹਿਣਾ ਕਰੇ। ਮਹਾਰਾਜ ਹਉਮੈ ਦੀ ਹੋਂਦ ਹੀ ਸਾਡੇ ਅੰਦਰੋਂ ਮਿਟ ਜਾਵੇ। ਐਸੀ ਨਿਮਰਤਾ ਕਿਰਪਾ ਕਰਕੇ ਸਾਨੂੰ ਬਖਸ਼ੋ। ਆਪਣੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਅੰਦਰ ਬਖਸ਼ਿਸ਼ ਕਰ ਦੇਵੋ ਜੀ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਅੱਜ ਦੇ ਵਿਚਾਰ ਇੱਥੇ ਹੀ ਸਮਾਪਤੀ ਹੈ। ਪਾਵਨ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਸੰਗਤ ਜੀ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਪਤਿਤ ਪੁਣੇ ਨੂੰ ਛੱਡ ਕੇ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਲੜ ਲੱਗੋ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਿੰਘ ਸਜੋ। ਮਹਾਰਾਜ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਦੇਹੁ ਸੱਜਣ ਅਸੀਸੜੀਆ ਜੇ ਹੋਵੇ ਸਾਹਿਬ ਸਿਓ ਮੇਲ। ਮਤ ਦੇਹੋ ਦਇਆਲ ਪ੍ਰਭ
ਜਿਤ ਤੁਮਹਿ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।